ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ, ਟੈਲੀਫੋਨ, ਫੇਸਬੁੱਕ ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 19 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਜੀ। ਅਤੇ ਸਰੋਤਿਓ, ਪੇਸ਼ ਕਰਾਂਗੇ ਤੁਹਾਡੇ ਲਈ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਕੀ ਕੁਛ ਚੱਲ ਰਿਹਾ ਅਮਰੀਕਾ ਦੇ ਵਿੱਚ ਅਤੇ ਨਾਲ ਦੇ ਨਾਲ ਜੋ ਵਿਸ਼ਵ ਦੇ ਵਿੱਚ ਚੱਲ ਰਿਹਾ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਐਪਲੀਕੇਸ਼ਨਸ ਦਾ ਜਿਹੜਾ ਸਮਾਂ ਆ ਉਹ ਚੱਲ ਰਿਹਾ ਹੈ। ਆਪਣੀ ਹੈਲਥ ਇੰਸ਼ੋਰੈਂਸ ਨੂੰ ਹਮੇਸ਼ਾ ਬਰਕਰਾਰ ਰੱਖੋ। ਉਸ ਦੇ ਲਈ ਜਾਣਕਾਰੀ ਲਈ ਕਾਲ 408-272-2500 'ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਬੈਂਕਟ ਹਾਲ ਨੇ। 200 ਤੋਂ 1200 ਜਾਣਿਆਂ ਦੀ ਕਪੈਸਿਟੀ ਦਾ ਹਾਲ ਹੈ। ਸੋਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਹੈ। ਬਹੁਤ ਹੀ ਖੁੱਲੀ ਡੁੱਲੀ ਪਾਰਕਿੰਗ ਹੈ ਅਤੇ ਰੋਟੀ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ। ਜੇਕਰ ਤੁਸੀਂ ਵੀ ਆਪਣੀ ਖੁਸ਼ੀ ਦੇ ਮੌਕੇ ਦੇ ਲਈ ਹਾਲ ਦੀ ਭਾਲ ਦੇ ਵਿੱਚ ਹੋ ਤਾਂ ਕਾਲ ਕਰੋ ਸਨਰਾਈਜ਼ ਬੈਂਕਟ ਹਾਲ ਵਾਲੇ ਕਮਲ ਹੋਰਾਂ ਨੂੰ 707-474-7003 7074747003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਬਹੁਤ ਹੀ ਮਾੜੀ ਖਬਰ ਜਿਹੜੀ ਆ ਉਹ ਅੰਮ੍ਰਿਤਸਰ ਸਾਹਿਬ ਤੋਂ ਆ ਰਹੀ ਆ। 50 ਲੋਕ ਜਿਹੜੇ ਆ ਕਨਫਰਮਡ ਡੈਡ ਆ। 50 ਲੋਕਾਂ ਦੀ ਮੌਤ ਹੋ ਚੁੱਕੀ ਆ। ਜਿਹੜਾ ਉੱਥੇ ਦਾ ਹੈਲਥ ਮਿਨਿਸਟਰ ਆ ਪੰਜਾਬ ਦਾ, ਉਹ ਕਹਿੰਦਾ ਵੀ ਮੌਤਾਂ ਦੀ ਗਿਣਤੀ 100 ਤੋਂ ਲੈ ਕੇ 150 ਤੱਕ ਹੋ ਸਕਦੀ ਆ। ਜੇ ਦੱਸਦੇ ਜਾਈਏ, ਉੱਥੇ ਬਹੁਤ ਹੀ ਭਿਆਨਕ ਇੱਕ ਹਾਦਸਾ ਰੇਲ ਗੱਡੀਆਂ ਦੇ ਨਾਲ ਜਿਹੜਾ ਵਾਪਰਿਆ। ਆਈ ਥਿੰਕ ਦੁਸ਼ਹਿਰੇ ਨੂੰ ਮਨਾਉਣ ਦੇ ਲੋਕ ਜਿਹੜੇ ਇੱਕ ਮੈਦਾਨ ਦੇ ਵਿੱਚ ਇਕੱਠੇ ਸੀਗੇ, ਉਸ ਦੇ ਵਿੱਚੋਂ ਰੇਲ ਲਾਈਨ ਵੀ ਲੰਘ ਰਹੀ ਸੀ ਅਤੇ ਲੋਕ ਉਸ ਰੇਲ ਲਾਈਨ ਦੇ ਉੱਤੇ ਜਿਹੜੇ ਆ ਉਹ ਖੜ੍ਹ ਗਏ। ਇੱਕ ਪਾਸੋਂ ਕਹਿੰਦੇ DMU ਜਿਹੜਾ ਆ ਉਹ ਆਇਆ ਅਤੇ ਆਈ ਥਿੰਕ ਇੱਕ ਹਾਵੜਾ ਮੇਲ ਦੱਸੀ ਜਾ ਰਹੀ ਆ। ਇਹ 2 ਰੇਲ ਗੱਡੀਆਂ ਦੀ ਚਪੇਟ ਦੇ ਵਿੱਚ ਜਿਹੜੇ ਆ ਇਹ ਕਈ 100 ਲੋਕ ਜਿਹੜੇ ਆ ਉਸ ਦੇ ਵਿੱਚ ਆਏ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, 50 ਲੋਕਾਂ ਦੇ ਮਾਰੇ ਜਾਣ ਦੀ ਉੱਥੋਂ ਅਧਿਕਾਰਤ ਪੁਸ਼ਟੀ ਜਿਹੜੀ ਆ ਉਹ ਕੀਤੀ ਗਈ ਆ ਅਤੇ ਇਹ ਸੰਖਿਆ ਵੱਧ ਵੀ ਸਕਦੀ ਆ। ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਉੱਥੇ ਲੋਕਾਂ ਦੇ ਨਾਲ ਜਿਹੜੀ ਉਹਦੇ ਵਾਪਰੀ। ਜੀ ਬਿਲਕੁਲ, ਜਿਹੜੇ ਹੈਲਥ ਮਿਨਿਸਟਰ ਕਹਿੰਦੇ ਵੀ ਇਹ ਜਿਹੜਾ ਇੱਕ ਤਰ੍ਹਾਂ ਨਾਲ ਐਕਸੀਡੈਂਟ ਹੋਇਆ, ਇਹ ਇੰਡੀਆ ਦੀ ਹਿਸਟਰੀ 'ਚ ਬੜਾ ਵੱਡਾ ਜਿਹੜਾ ਭਿਆਨਕ ਹਾਦਸਾ ਇਹਨੂੰ ਗਿਣਿਆ ਜਾਏਗਾ। ਪੰਜਾਬ ਦੇ ਮਿਨਿਸਟਰ OP ਸੋਨੀ ਨੇ ਕਿਹਾ 100 ਤੋਂ ਲੈ ਕੇ 150 ਲੋਕਾਂ ਤੱਕ ਮਾਰੇ ਜਾਣ ਦੀ ਖਬਰ ਹੋ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜੇ ਉੱਥੇ ਦੇ ਚੀਫ ਮਿਨਿਸਟਰ ਆ, ਉਹਨਾਂ ਨੇ $5-5 ਲੱਖ ਜਿਹੜਾ ਆ ਹਰ ਇੱਕ ਨੂੰ ਦੇਣ ਦਾ ਵਾਅਦਾ ਕੀਤਾ ਆ। ਅਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਆ, ਕਹਿੰਦੇ ਵੀ ਕਾਂਗਰਸ ਸਰਕਾਰ ਵੱਲੋਂ ਇਹ ਦੁਸਹਿਰਾ ਮਨਾਇਆ ਜਾ ਰਿਹਾ ਸੀ ਅਤੇ ਨਵਜੋਤ ਸਿੰਘ ਸਿੱਧੂ ਜਿਹੜੇ ਮਿਨਿਸਟਰ ਆ, ਉਹਨਾਂ ਦੀ ਵਾਈਫ ਉੱਥੇ ਚੀਫ ਗੈਸਟ ਸੀ ਅਤੇ ਜਿੱਥੇ ਦੁਸਹਿਰਾ ਮਨਾਇਆ ਜਾ ਰਿਹਾ ਸੀ ਬਿਨਾਂ ਇਹ ਕਿਸੇ ਤਰ੍ਹਾਂ ਦੇ ਪਰਮਿਟਸ ਤੋਂ ਕਹਿੰਦੇ ਮਨਾਇਆ ਜਾ ਰਿਹਾ ਸੀਗਾ। ਸੋ ਪ੍ਰਾਈਮ ਮਿਨਿਸਟਰ ਇੰਡੀਆ ਦੇ ਨੇ, ਪ੍ਰੈਜ਼ੀਡੈਂਟ ਨੇ, ਜਿਹੜਾ ਹੋਮ ਮਿਨਿਸਟਰ ਆ, ਸਾਰਿਆਂ ਨੇ ਬੜਾ ਦੁੱਖ ਜ਼ਾਹਰ ਕੀਤਾ ਹੈਗਾ। ਬਹੁਤ ਹੀ ਜਿਹੜੀ ਮਾੜੀ ਖਬਰ ਇਹ ਆਈ ਆ। ਦੁਸਹਿਰਾ ਦੇਖਣ ਜਿਹੜੇ ਦੇਖ ਰਹੇ ਸੀ ਲੋਕ, ਉਹ ਉੱਥੇ ਪਟੜੀ 'ਤੇ ਪਤਾ ਨਹੀਂ ਬੈਠੇ ਸੀ ਅੰਮ੍ਰਿਤਸਰ ਦੇ ਵਿੱਚ, ਅਤੇ 50 ਲੋਕ ਕਨਫਰਮ ਡੈਡ ਆ ਅਤੇ 100 ਤੋਂ 150 ਤੱਕ ਮਾਰੇ ਜਾਣ ਦੀ ਖਬਰ ਹੈਗੀ ਆ। ਬਿਲਕੁਲ, ਬਹੁਤ ਹੀ ਮੰਦਭਾਗੀ ਜਿਹੜੀ ਇਹ ਖਬਰ ਆਈ ਆ ਅਤੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਇਸ ਦੇ ਬਾਰੇ ਜਿਹੜੇ ਪੰਜਾਬ ਤੋਂ ਹੈਗੇ ਨੇ ਆਪਣੇ ਪੱਤਰਕਾਰ, ਉਹਨਾਂ ਤੋਂ ਆਪਾਂ ਹੋਰ ਜਾਣਕਾਰੀ ਇਸ ਦੇ ਪ੍ਰਤੀ ਜਿਹੜੀ ਲਵਾਂਗੇ। ਪਰ ਦਿਲ ਨੂੰ ਦਹਿਲਾਉਣ ਵਾਲੀ ਬਹੁਤ ਮੰਦਭਾਗੀ ਖਬਰ ਆ। ਅਤੇ ਹਰਜੋਤ ਸਿੰਘ ਜੀ, ਚਲੋ ਉੱਥੇ ਤਾਂ ਆਪਾਂ ਨੂੰ ਇਹ ਪਤਾ ਹੀ ਆ ਵੀ ਪਰਮਿਟ ਵਾਲਾ ਤਾਂ ਰੌਲਾ ਰੱਪਾ ਕਿੱਦਾਂ ਦਾ ਹੀ ਆ ਵੀ ਕੌਣ ਕੀ ਕਰ ਲੈਂਦਾ, ਜਿੱਥੇ ਮਰਜ਼ੀ ਰੈਲੀ ਕਰ ਲਓ, ਜਿੱਥੇ ਮਰਜ਼ੀ ਇੱਦਾਂ ਦੀ ਚੀਜ਼ ਜਿਹੜੀ ਕਰ ਲਓ, ਇੱਥੇ ਲੋਕ ਚੱਲਦਾ। ਪਰ ਲੋਕਾਂ ਨੂੰ ਵੀ ਜਿਹੜਾ ਇਸ ਚੀਜ਼ ਦੇ ਵਿੱਚ ਸਾਵਧਾਨ ਰਹਿਣ ਦੀ ਜ਼ਰੂਰਤ ਹੁੰਦੀ ਆ ਵੀ ਤੁਸੀਂ ਪਟਰੀ ਦੇ ਉੱਤੇ ਜਿੱਦਾਂ ਕਿਉਂ ਖੜ੍ਹੇ ਹੋਏ ਹੋ। ਵੀ ਰੇਲ ਗੱਡੀ ਤਾਂ ਰੇਲ ਗੱਡੀ ਹੋਈ ਆ ਨਾ, ਚਾਹੇ ਕਿੱਦਾਂ ਵੀ ਆ, ਚਾਹੇ ਪਰਮਿਟ ਹੈਗਾ ਆ ਚਾਹੇ ਨਹੀਂ ਵੀ ਹੈਗਾ,
ਇੰਨੀ ਕੁ ਸੂਝ-ਬੂਝ ਜਿਹੜੀ ਉਹਨਾਂ ਖੁਦ ਲੋਕਾਂ ਨੂੰ ਵੀ ਜਿਹੜੀ ਉਹ ਅਪਣਾਉਣੀ ਚਾਹੀਦੀ ਹੈ। ਪ੍ਰਸ਼ਾਸਨ ਦੀ ਜਿਹੜੀ ਨਲਾਇਕੀ ਆ ਉਹ ਤਾਂ ਕਿਸੇ ਤੋਂ ਜਿਹੜੀਆਂ ਲੁਕੀਆਂ ਹੀ ਨਹੀਂ ਹੋਈਆਂ, ਉਹ ਤਾਂ ਸਭ ਨੂੰ ਪਤਾ ਹੈ ਵੀ ਕਿੱਦਾਂ ਆ। ਆਮ ਲੋਕਾਂ ਨੂੰ ਜ਼ਰੂਰ ਸੁਹਿਰਦਤਾ ਇਹੋ ਜਿਹੀ ਚੀਜ਼ਾਂ ਦੇ ਵਿੱਚ ਪ੍ਰਤੀ ਵਰਤਣੀ ਚਾਹੀਦੀ ਆ। ਪਰ ਬਹੁਤ ਹੀ ਜਿਹੜਾ ਮਾੜਾ ਜਿਹੜਾ ਇਹ ਘਟਨਾ ਵਾਪਰੀ ਆ। ਦੇਖੋ ਖੁਸ਼ੀ ਦੇ ਦਿਨ, ਖੁਸ਼ੀ ਦੇ ਜਿਹੜੇ ਹਫ਼ਤੇ ਆ ਲੋਕ ਮਨਾਉਂਦੇ ਨੇ ਬਹੁਤ ਉੱਥੇ ਸਾਰੇ ਪੂਰੇ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਇਹ ਦੁਸ਼ਹਿਰੇ ਦੀਵਾਲੀਆਂ ਲੋਕ ਬਹੁਤ ਚਾਵਾਂ ਦੇ ਨਾਲ ਮਨਾਉਂਦੇ ਨੇ। ਅਤੇ ਜਦੋਂ ਕੋਈ ਇੱਦਾਂ ਦੀ ਹਾਦਸਾ ਵਾਪਰਦਾ ਆ ਅਤੇ ਉਹਨਾਂ ਖੁਸ਼ੀਆਂ ਜਿਹੜੀਆਂ ਮੱਧਮ ਜਿਹੜੀਆਂ ਆ ਉਹ ਹੋ ਜਾਂਦੀਆਂ ਨੇ ਜੀ। ਤੇ ਇਸ ਦੇ ਬਾਰੇ ਆਪਾਂ ਹੋਰ ਜਾਣਕਾਰੀ ਜਿਹੜੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਦੱਸਾਂਗੇ। ਜਦੋਂ ਮਿੰਟੂ ਗੁਰਸਰੀਆ ਜੀ ਆਉਣਗੇ ਤੇ ਉਹ ਡਿਟੇਲ ਦੇ ਵਿੱਚ ਦੱਸਣਗੇ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦਾ ਕਹਿੰਦੇ ਵੀ ਹੁਣ ਜਿਹੜਾ ਝੁਕਾਅ ਹੈਗਾ ਆ ਸਾਊਦੀ ਅਰੇਬੀਆ ਦੇ ਉਲਟ ਥੋੜ੍ਹਾ ਬਣਦਾ ਜਾ ਰਿਹਾ ਆ, ਕਿਉਂਕਿ ਹੁਣ ਜਿਹੜੇ ਸਬੂਤ ਆ ਉਹ ਮਿਲਣੇ ਸ਼ੁਰੂ ਹੋ ਗਏ ਆ ਵੀ ਕਿਸ ਤਰ੍ਹਾਂ ਜਿਹੜਾ ਜਮਾਲ ਖਸ਼ੋਗੀ ਵਾਸ਼ਿੰਗਟਨ ਟਾਈਮ ਦਾ ਰਿਪੋਰਟਰ ਸੀ, ਅਮਰੀਕਾ ਦਾ ਗ੍ਰੀਨ ਕਾਰਡ ਹੋਲਡਰ ਸੀ, ਜਿਹੜੀ ਸਾਊਦੀ ਅਰੇਬੀਆ ਦੀ ਅੰਬੈਸੀ ਜੋ ਕਿ ਟਰਕੀ ਦੇ ਵਿੱਚ ਆ, ਉੱਥੇ ਉਹ ਇੱਕ ਸਰਟੀਫਿਕੇਟ ਲੈਣ ਗਿਆ ਸੀ ਅਤੇ ਜਦੋਂ ਬਾਹਰ ਨਹੀਂ ਆਇਆ ਅਤੇ ਕਹਿੰਦੇ ਵੀ ਉਹਦਾ ਟੋਟੇ ਕਰਕੇ ਜਿਹੜਾ ਆ ਉੱਥੇ ਉਹਦਾ ਕਤਲ ਕਰ ਦਿੱਤਾ ਗਿਆ। ਸੋ ਹੁਣ ਇੱਥੋਂ ਤੱਕ ਇਹ ਵੀ ਪਤਾ ਲੱਗਾ ਆ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਆ, ਉਹਨਾਂ ਨੂੰ ਟਰਕੀ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਜਿਹੜੀ ਰਿਕਾਰਡਿੰਗ ਉਹ ਕਹਿੰਦੇ ਸੀਗੀ ਵੀ ਸਾਡੇ ਕੋਲ ਹੈਗੀ ਆ ਵੀ ਜਦੋਂ ਉਹ ਉਸ ਪੱਤਰਕਾਰ ਨੂੰ ਵੱਢ ਰਹੇ ਸੀ ਉਹ ਵੀ ਸੁਣਾਈ ਹੈਗੀ ਆ। ਪਰ ਇਹਦੇ ਬਾਰੇ ਜਿਹੜੇ ਮਾਈਕ ਪੋਂਪੀਓ ਆ ਉਹਨਾਂ ਨੇ ਕੁਛ ਵੀ ਕਹਿਣੋਂ ਨਾ ਕਰ ਦਿੱਤੀ ਆ। ਪਰ ਟਰਕੀ ਵੱਲੋਂ ਇਹ ਆਈ ਆ ਆਫੀਸ਼ੀਅਲ ਨਿਊਜ਼ ਵੀ ਅਸੀਂ ਜਿਹੜਾ USA ਦਾ ਜਿਹੜੇ ਹੈਗੇ ਆ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਉਹਨਾਂ ਨੂੰ ਅਸੀਂ ਇਹ ਜਿਹੜੀ ਰਿਕਾਰਡਿੰਗ ਸੁਣਾਈ ਹੈਗੀ ਆ। ਜੀ ਬਿਲਕੁਲ। ਅਤੇ ਇੱਕ ਪਾਸੇ ਜਿਹੜੇ ਹਰਜੋਤ ਸਿੰਘ ਜੀ ਖਬਰਾਂ ਤਾਂ ਆ ਰਹੀਆਂ ਆ, ਨਾਲ ਜਿਹੜੀ US ਇੰਟੈਲੀਜੈਂਸ ਅਫੀਸ਼ੀਅਲਸ ਆ ਉਹ ਕਹਿ ਰਹੇ ਆ, ਕਹਿੰਦੇ ਵੀ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਰਹੀਆਂ ਹੀ ਨਹੀਂ ਵੀ ਕਿਤੇ ਨਾ ਕਿਤੇ ਵੀ ਸਾਊਦੀ ਅਰੇਬੀਆ ਨੇ ਹੀ ਇਹ ਜਿਹੜਾ ਕੰਮ ਕਰਵਾਇਆ ਆ। ਕਹਿੰਦੇ ਵੀ ਸਵਾਲ ਇਹ ਆ ਵੀ ਕਿੰਨਾ ਕੁ ਡੀਪ ਜਿਹੜਾ ਆ ਇਹ ਇਸ ਚੀਜ਼ ਦੇ ਵਿੱਚ ਸੀਗੇ ਵੀ ਇਹ ਜਿਹੜੇ ਮੁਹੰਮਦ ਬਿਨ ਸਲਮਾਨ ਉੱਥੋਂ ਦਾ ਜਿਹੜਾ ਕਰਾਊਨ ਪ੍ਰਿੰਸ ਦਾ ਜਿਹੜਾ ਨਾਮ ਆ ਰਿਹਾ ਆ ਵੀ ਉਹ ਕਿੰਨਾ ਕੁ ਜਿਹੜਾ ਡੂੰਘੀ ਤੌਰ ਦੇ ਵਿੱਚ ਇਸ ਸਾਜ਼ਿਸ਼ ਦੇ ਵਿੱਚ ਜਿਹੜਾ ਸ਼ਾਮਿਲ ਸੀਗਾ ਇਸ ਜਿਹੜੇ ਪੱਤਰਕਾਰ ਨੂੰ। ਕਿਉਂਕਿ ਇਹ ਜਿੱਦਾਂ ਦੱਸਦੇ ਜੀ ਇਹ ਬਹੁਤ ਕ੍ਰਿਟਿਕ ਸੀਗਾ, ਆਲੋਚਕ ਸੀਗਾ ਜਿਹੜੇ ਸਾਊਦੀ ਅਰੇਬੀਆ ਦੀ ਸਰਕਾਰ ਦਾ, ਉੱਥੇ ਦੇ ਜਿਹੜੇ ਪ੍ਰਸ਼ਾਸਨ ਦਾ, ਸਰਕਾਰ ਤਾਂ ਉੱਥੇ ਕੀ ਕਹਾਂਗੇ ਕਿੰਗਡਮ ਆ ਉੱਥੋਂ ਦੇ ਹਕੂਮਤ ਦਾ, ਅਤੇ ਉਹਦੇ ਖਿਲਾਫ ਸੀਗਾ। ਅਤੇ ਤਾਂ ਹੀ ਉਹ ਅਮਰੀਕਾ ਦੇ ਵਿੱਚ ਵੀ ਆਇਆ ਸੀਗਾ ਅਤੇ ਉਹ ਟਰਕੀ ਦੀ ਇੱਕ ਔਰਤ ਦੇ ਨਾਲ ਉਸਨੇ ਵਿਆਹ ਕਰਵਾਉਣਾ ਸੀ, ਇਸ ਲਈ ਉਹ ਇਸਤਾਨਬੁਲ ਗਿਆ ਸੀਗਾ ਉੱਥੋਂ ਜਿਹੜੇ ਕੁਝ ਦਸਤਾਵੇਜ਼ ਜਿਹੜੇ ਆਪਣੇ ਬਣਾਉਣ ਦੇ ਲਈ, ਪਰ ਉਹ ਕਦੀ ਮੁੜ ਕੇ ਉੱਥੋਂ ਵਾਪਸ ਆਇਆ ਨਹੀਂ ਆ। ਸੋ ਹੌਲੀ ਹੌਲੀ ਹਰਜੋਤ ਸਿੰਘ ਜੀ ਰੌਲਾ ਤਾਂ ਪੈ ਰਿਹਾ। ਦੇਖਦੇ ਹਾਂ ਰਾਸ਼ਟਰਪਤੀ ਟਰੰਪ ਇਸ ਦੇ ਉੱਤੇ ਕਿੰਨਾ ਕੁ ਜਿਹੜਾ ਸਖਤ ਸਟੈਂਡ ਜਿਹੜਾ ਉਹ ਲੈ ਸਕਦੇ। ਜਿੱਦਾਂ ਤੁਸੀਂ ਇਸ਼ਾਰਾ ਕੀਤਾ ਆ ਵੀ ਹੋ ਸਕਦਾ ਵੀ ਕੁਛ ਹੋਵੇ, ਪਰ ਜਿੱਦਾਂ ਆਪਾਂ ਜਾਣਦੇ ਹੀ ਹਾਂ ਵੀ ਸਾਊਦੀ ਅਰੇਬੀਆ ਬਿਕੋਜ਼ ਆਫ ਇਨਵੈਸਟਮੈਂਟ ਵੱਖ-ਵੱਖ ਮੁਲਕਾਂ ਦੇ ਵਿੱਚ ਬਿਲੀਅਨਸ ਆਫ ਡਾਲਰ ਇਨਵੈਸਟ ਕਰਨ ਕਰਕੇ ਲੋਕ ਅਜਿਹੀਆਂ ਚੀਜ਼ਾਂ ਦੇ ਉੱਤੇ ਆਪਣਾ ਮੂੰਹ ਪਰੇ ਫੇਰ ਲੈਂਦੇ ਆ। ਸੋ ਇਹ ਦੇਖਣ ਵਾਲੀ ਗੱਲ ਆ। ਆਈ ਥਿੰਕ ਅਮਰੀਕਾ ਅਤੇ ਹੋਰ ਵੀ ਕਈ ਮੁਲਕਾਂ ਨੂੰ ਸਾਊਦੀ ਅਰੇਬੀਆ ਦੇ ਨਾਲ ਜਿਹੜੇ ਉਹਨਾਂ ਦੇ ਫੋਰਨ ਰਿਲੇਸ਼ਨਸ ਹੈਗੇ ਆ ਉਹਨਾਂ ਨੂੰ ਮੁੜ ਕੇ ਜਿਹੜੇ ਆ ਉਸ ਦੇ ਉੱਤੇ ਵਿਚਾਰ ਕਰਨ ਦੀ ਜ਼ਰੂਰਤ ਹੈਗੀ ਆ। ਉੱਧਰ ਨਾਲ ਹੀ ਹਰਜੋਤ ਸਿੰਘ ਜੀ ਖਬਰ ਇਹ ਵੀ ਆ ਰਹੀ ਆ ਵੀ ਜਿਹੜੇ ਮਨੂਚਨ ਹੈਗੇ ਆ ਟ੍ਰੈਜਰੀ ਸੈਕਟਰੀ ਸਟੀਵਨ ਮਨੂਚਨ, ਉਹ ਕਹਿੰਦੇ ਆ ਇੱਕ ਸਾਊਦੀ ਦੇ ਦੁਆਰਾ ਐਂਟੀ ਟੈਰਰ ਫਾਈਨੈਂਸਿੰਗ ਮੀਟਿੰਗ ਜਿਹੜੀ ਆ ਉਹ ਉਸ ਦੇ ਵਿੱਚ ਹਿੱਸਾ ਲੈ ਸਕਦੇ ਆ, ਕਿਉਂਕਿ ਅਜੇ ਕਾਫੀ ਇਹ ਜਿਹੜੇ ਜਮਾਲ ਖਸ਼ੋਗੀ ਜਿਹੜਾ ਆ ਉਸ ਦੀ ਡਿਸਅਪੀਅਰੈਂਸ, ਉਸ ਦੇ ਕਤਲ ਨੂੰ ਲੈ ਕੇ ਜਿਹੜਾ ਵਿਵਾਦ ਚੱਲ ਰਿਹਾ ਆ। ਅਤੇ ਅਮਰੀਕਾ ਦੇ ਜਿਹੜੇ ਟ੍ਰੈਜਰੀ ਸੈਕਟਰੀ ਜਿਹੜੇ ਆ ਸਕੱਤਰ ਨੇ, ਜੇ ਉੱਥੇ ਜਾ ਕੇ ਉਹ ਮੀਟਿੰਗ ਦੇ ਵਿੱਚ ਸ਼ਾਮਿਲ ਹੁੰਦੇ ਆ ਤਾਂ ਕਈ ਲੋਕ ਜਿਹੜੇ ਇਸ ਦੇ ਉੱਤੇ ਜਿੱਦਾਂ ਕਹਿੰਦੇ ਆ ਵੀ ਅੱਖਾਂ ਚੱਕਦੇ ਨੇ ਵੀ ਇਹ ਕੀ ਜਿਹੜਾ ਨਾਲ ਦੇ ਨਾਲ ਹੋਈ ਜਾ ਰਿਹਾ ਆ। ਇੱਕ ਪਾਸੇ ਤੁਸੀਂ ਉਹਨਾਂ ਤੋਂ ਜਾਂਚ ਦੀ ਮੰਗ ਕਰ ਰਹੇ ਹੋ ਅਤੇ ਇੱਕ ਪਾਸੇ ਤੁਸੀਂ ਉਹਨਾਂ ਦੀਆਂ ਮੀਟਿੰਗਾਂ 'ਚ ਸ਼ਾਮਿਲ ਹੋ ਰਹੇ ਹੋ। ਜੀ ਬਿਲਕੁਲ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਕਾਫਲੇ ਆ ਉਹ ਹੰਡਰਾਸ ਕੰਟਰੀ ਤੋਂ ਜਿਹੜੇ ਤੁਰੇ ਹੋਏ ਆ, 4000 ਦੇ ਕਰੀਬ ਲੋਕਾਂ ਦਾ ਕਾਫਲਾ ਜਿਹੜਾ ਆ ਅਮਰੀਕਾ ਦੇ ਵਿੱਚ ਇਲੀਗਲੀ ਐਂਟਰ ਕਰਨ ਦੇ ਲਈ ਤੁਰਿਆ ਹੋਇਆ ਆ। ਅਸਾਈਲਮ ਵਿਚਾਰੇ ਸੀਕ ਕਰ ਰਹੇ ਆ ਵੀ ਸ਼ਾਇਦ ਕੁਝ ਬਣ ਜਾਵੇ ਉਹਨਾਂ ਦਾ। ਸੋ ਉਹਨਾਂ ਦੇ ਵਿੱਚੋਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਾਫੀ ਥ੍ਰੈਟ ਕੀਤਾ ਆ ਹੰਡਰਾਸ ਗਵਰਨਮੈਂਟ ਨੂੰ ਵੀ ਤੁਹਾਡੇ ਜਿਹੜੇ ਅਸੀਂ ਗੋਟਾਮਾਲਾ ਨੂੰ ਵੀ ਸਾਰਿਆਂ ਨੂੰ ਵੀ ਅਸੀਂ ਤੁਹਾਡੀ ਜਿਹੜੀ ਫੰਡਿੰਗ ਬੰਦ ਕਰਾਂਗੇ। US ਬਾਰਡਰ ਦੇ ਉੱਤੇ, ਸਦਰਨ ਬਾਰਡਰ ਦੇ ਉੱਤੇ ਵੀ ਅਸੀਂ ਜਿਹੜੀ ਉਹ ਆਰਮੀ ਲਾ ਦਈਏ
ਉਹਨੂੰ ਸੀਲ ਕਰ ਦਿੱਤਾ ਜਾਵੇ। ਤੇ ਕਹਿੰਦੇ ਕੁਝ ਕੁ ਲੋਕ ਜਿਹੜੇ ਆ ਆਲਰੇਡੀ ਉਹ ਮੈਕਸੀਕੋ ਦੇ ਵਿੱਚ ਐਂਟਰ ਹੋ ਗਏ ਹੈਗੇ ਆ। ਸੋ ਇਸ ਨੂੰ ਜਿਹੜਾ ਪੋਲੀਟੀਕਲ ਇਸ਼ੂ ਜਿਹੜਾ ਹੁਣ ਪੂਰੀ ਤਰ੍ਹਾਂ ਬਣਾਇਆ ਜਾ ਰਿਹਾ ਹੈਗਾ। ਮੈਂ ਕੱਲ੍ਹ ਵੀ ਸੁਣ ਰਿਹਾ ਸੀ ਕਿ ਇੱਕ ਜਗ੍ਹਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਆਪਣੇ ਜਿਹੜੇ ਸਪੋਰਟਰ ਆ ਉਹਨਾਂ ਨੂੰ ਸੰਬੋਧਨ ਕਰ ਰਹੇ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਦੇਖੋ ਤੁਸੀਂ ਚਾਹੁੰਦੇ ਆ ਵੀ ਇੱਦਾਂ ਦੀ ਜਿਹੜੀ ਇਮੀਗ੍ਰੇਸ਼ਨ ਬੰਦ ਹੋਵੇ, ਜਾਂ ਜਿਹੜੇ ਡੈਮੋਕਰੇਟ ਆ ਉਹ ਕਹਿੰਦੇ ਵੀ ਓਪਨ ਬਾਰਡਰ ਹੋਵੇ, ਉਹਨਾਂ ਦੇ ਹੱਕ ਵਿੱਚ ਹੈਗੇ ਆ। ਪਰ ਕੁਛ ਵੀ ਹੋਵੇ, ਈਵਨ ਡੈਮੋਕਰੇਟ ਵੀ ਆ, ਇਹ ਕੁਛ ਨਾ ਕੁਛ ਤਾਂ ਜਿਹੜਾ US ਗਵਰਨਮੈਂਟ ਨੂੰ ਇਹਦੇ ਉੱਤੇ ਕਰਨਾ ਪਊਗਾ। ਇੱਦਾਂ ਤਾਂ ਫਿਰ ਜਿਹੜਾ ਮਰਜ਼ੀ ਜਿਹੜਾ ਆ ਐਂਟਰ ਕਰੀ ਜਾਵੇ। ਦੇਖੋ ਅਸਾਈਲਮ ਦੇ ਸੀਕ ਕਰਨ ਦੇ ਲਈ ਵੱਖ-ਵੱਖ ਮੁਲਕਾਂ 'ਚ ਲੋਕ ਜਾਂਦੇ ਹੀ ਆ, ਪਰ ਹਾਲਾਤ ਜਿਹੜੇ ਆ ਮਾੜੇ ਆ। ਜੇ ਅੱਜ ਇੰਨੇ ਜਾਣਿਆਂ ਨੂੰ ਇਕੱਠਿਆਂ ਆਉਣ ਦਿੱਤਾ ਗਿਆ ਤਾਂ ਇਹ ਇੱਕ ਦਰਵਾਜ਼ੇ ਜਿਹੜੇ ਖੁੱਲ੍ਹ ਵੀ ਜਾਣਗੇ। ਅਤੇ ਵੈਸੇ ਜੇ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਅਸਾਈਲਮ ਬੇਸਡ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਟੱਪ ਕੇ ਜਿਹੜੇ ਆ ਕੇ ਆ ਉਹ ਹੁਣ ਪੱਕੇ ਵੀ ਹੋਏ ਆ। ਕਈਆਂ ਦੇ ਜਿਹੜੇ ਆ ਕੇਸ ਵਗੈਰਾ ਜਿਹੜੇ ਉਹ ਚੱਲ ਰਹੇ ਨੇ, ਬਹੁਤ ਕੁਛ ਜਿਹੜਾ ਇੱਥੇ ਹੈਗਾ ਆ। ਪਰ ਇਨਸਾਨੀਅਤ ਦੇ ਨਾਤੇ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਤਾਂ ਉਹ ਲੋਕ ਵਿਚਾਰੇ ਮਾੜੇ ਸਥਿਤੀਆਂ ਦੇ ਵਿੱਚੋਂ ਚੰਗੀ ਸਥਿਤੀ ਦੇ ਵੱਲ ਨੂੰ ਜਿਹੜੀ ਉਹ ਭਾਲ ਕਰ ਰਹੇ ਆ। ਪਰ ਅਮਰੀਕਾ ਜਿਹੜਾ ਆ ਉਹ ਆਪਣੀਆਂ ਜਿਹੜੀਆਂ ਪੋਲਿਸੀਜ਼ ਆ ਉਸ ਨੂੰ ਦੇਖਦੇ ਹੋਏ, ਰਾਸ਼ਟਰਪਤੀ ਟਰੰਪ ਆਪਣੇ ਵੋਟ ਬੈਂਕ ਨੂੰ ਦੇਖਦੇ ਹੋਏ, ਸਾਰਾ ਕੁਛ ਜਿਹੜਾ ਆ ਮਿਲ ਜੁਲ ਕੇ ਜਦੋਂ ਚੱਲਦਾ ਆ ਤਾਂ ਇਹ ਲੋਕ ਤਾਂ ਇਹ ਬਸ ਇੱਕ ਖਿਡੌਣੇ ਜਿਹੇ ਵਿਚਾਰੇ ਜਿਹੜੇ ਬਣ ਕੇ ਰਹਿ ਜਾਂਦੇ ਆ। ਨਾ ਉਹ ਘਰ ਦੇ ਰਹਿੰਦੇ ਆ ਅਤੇ ਨਾ ਜਿਹੜੇ ਉਹ ਇਸ ਪਾਸੇ ਵੱਲ ਦੇ। ਜ਼ਿੰਦਗੀ ਉਹਨਾਂ ਦੀ ਜਿਹੜੀ ਕਾਫੀ ਦੁਸ਼ਵਾਰ ਆਪਾਂ ਕਹਿ ਸਕਦੇ ਹਾਂ ਵੀ ਬਣੀ ਪਈ ਆ। ਵੀ ਉਮੀਦ ਤਾਂ ਇਹੀ ਲਾ ਕੇ ਆਈ ਬੈਠੇ ਆ ਵੀ ਅਮਰੀਕਾ ਦੇ ਵਿੱਚ ਚੰਗਾ ਜੀਵਨ ਜਿਹੜਾ ਹੋਊਗਾ, ਪਰ ਅਮਰੀਕਾ ਵਾਲੇ ਵੀ ਜਿਹੜੇ ਰਾਈਟ ਨਾਓ ਦਰਵਾਜ਼ੇ ਜਿਹੜੇ ਖੋਲ੍ਹ ਨਹੀਂ ਰਹੇ। ਜਿੱਦਾਂ ਵਾਰ-ਵਾਰ ਦੱਸ ਹੀ ਰਹੇ ਹਾਂ ਵੀ ਬਾਰਡਰ ਨੂੰ ਲੈ ਕੇ, ਬਾਰਡਰ ਸਿਕਿਉਰਿਟੀ ਨੂੰ ਲੈ ਕੇ, ਵੈਸੇ ਇਮੀਗ੍ਰੇਸ਼ਨ ਨੂੰ ਲੈ ਕੇ ਅਮਰੀਕਾ ਨੇ ਸਖਤੀ ਜਿਹੜੀ ਆ ਬਹੁਤ ਜ਼ਿਆਦਾ ਵਧਾਈ ਹੋਈ ਆ। ਅਤੇ ਰਾਸ਼ਟਰਪਤੀ ਟਰੰਪ ਨੇ ਇਨਫੈਕਟ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਆਈ ਥਿੰਕ ਮੋਂਟੈਨਾ ਦੇ ਵਿੱਚ ਉਹਨਾਂ ਨੇ ਰੈਲੀ ਵੀ ਜਿਹੜੀ ਕੀਤੀ ਹੈ। ਜਿੱਦਾਂ ਕੱਲ੍ਹ ਕਈ ਕਹਿ ਰਹੇ ਸੀਗੇ ਵੀ ਜਿਹੜੀ GOP ਦੀ ਇੰਟਰਨਲ ਸਰਵੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀਗੀ ਵੀ ਜਿਹੜੀ ਇਹ ਇਲੈਕਸ਼ਨ ਆ ਰਾਸ਼ਟਰਪਤੀ ਟਰੰਪ ਦੀ ਲੋਕਪ੍ਰਿਯਤਾ ਦੇ ਉੱਤੇ ਆਧਾਰਿਤ ਜਿਹੜੀ ਰਹੇਗੀ। ਪਰ ਉਹਨਾਂ ਨੇ ਕੱਲ੍ਹ ਇੱਕ ਦਾਅਵਾ ਕੀਤਾ ਵੀ ਜਿਹੜੇ ਇਹ ਜਿਹੜੀਆਂ ਇਲੈਕਸ਼ਨਸ ਆ ਇਸ ਵਾਰ ਕਾਰਵਾਂਸ ਨੂੰ ਲੈ ਕੇ, ਇਹ ਕਾਫਲਿਆਂ ਨੂੰ ਲੈ ਕੇ ਜਿਹੜੀਆਂ ਆ ਇਲੈਕਸ਼ਨਸ ਆਫ ਦਾ ਕਾਰਵਾਂ ਜਿਹੜੀਆਂ ਹੋਣਗੀਆਂ, ਵੀ ਕਿਹੜੇ ਲੋਕ ਇਹਨਾਂ ਦੇ ਹੱਕ ਦੇ ਵਿੱਚ ਨੇ, ਕਿਹੜੇ ਲੋਕ ਇਹਦੇ ਅਗੇਂਸਟ ਹੈਗੇ ਨੇ। ਅਤੇ ਉਸੇ ਜੇ ਰੈਲੀ ਦੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਬਹੁਤ ਹੀ ਇੱਕ ਫਿਰ ਜਿਹੜੀ ਮੰਦਭਾਗੀ ਜਿਹੜਾ ਬਿਆਨ ਉੱਥੇ ਦਿੱਤਾ ਆ। ਸਭ ਨੂੰ ਯਾਦ ਹੋਵੇਗਾ ਮੋਂਟੈਨਾ ਦੇ ਵਿੱਚ ਇੱਕ ਰਿਪਬਲਿਕਨ ਰਿਪਰੈਜ਼ੈਂਟੇਟਿਵ ਸੀਗਾ ਗ੍ਰੈਗ ਗਿਆਨਫੋਰਟ, ਉਸਨੇ ਇੱਕ ਜਰਨਲਿਸਟ ਨੂੰ ਬੋਡੀ ਸਲੈਮ ਕੀਤਾ ਸੀ, ਫੜ ਕੇ ਜਿਹੜਾ ਉਹ ਕੰਧ ਦੇ ਨਾਲ ਜਿਹੜਾ ਉਹ ਮਾਰਿਆ ਸੀਗਾ। ਅਤੇ ਰਾਸ਼ਟਰਪਤੀ ਟਰੰਪ ਨੇ ਉੱਥੇ ਹੀ ਜਿਹੜਾ ਜਾ ਕੇ ਉਸਦੇ ਹੱਕ ਦੇ ਵਿੱਚ ਬਿਆਨ ਦਿੱਤਾ ਵੀ ਕਹਿੰਦੇ ਜਿਹੜਾ ਵੀ ਬੰਦਾ ਇਹ ਬੋਡੀ ਸਲੈਮ ਇੱਦਾਂ ਦਾ ਕਰ ਸਕਦਾ ਆ ਉਹ ਮੇਰਾ ਕੈਂਡੀਡੇਟ ਆ। ਹੁਣ ਦੇਖੋ ਵੀ ਇੱਕ ਪਾਸੇ ਇਹ ਉਹ ਲੋਕ ਨੇ ਜਿਹੜੇ ਕਹਿ ਰਹੇ ਆ ਵੀ ਜਿਹੜੇ ਲੈਫਟ ਵਾਲੇ ਆ ਉਹ ਮੌਬ ਦੇ ਵਾਂਗੂ ਕੰਮ ਕਰਦੇ ਆ, ਅਤੇ ਤੁਸੀਂ ਅਜਿਹੇ ਲੋਕਾਂ ਦਾ ਸਮਰਥਨ ਕਰ ਰਹੇ ਹੋ ਜਿਨ੍ਹਾਂ ਨੇ ਐਕਚੁਅਲੀ ਬੋਡਲੀ ਇੰਜਰੀ ਜਿਹੜੀਆਂ ਆ ਜਰਨਲਿਸਟ ਦੇ ਉੱਤੇ ਕੁਛ ਸਵਾਲ ਪੁੱਛਣ ਦੇ ਕਰਕੇ ਉਹਨਾਂ ਨੂੰ ਜਿਹੜੇ ਇੱਕ ਹਿਸਾਬ ਦੇ ਨਾਲ ਬੋਡੀ ਸਲੈਮ ਕੀਤਾ ਹੈ, ਵੀ ਚੱਕ ਕੇ ਧੂ ਕੇ ਜਿਹੜਾ ਉਹ ਮਾਰਿਆ ਆ। ਅਤੇ ਅਜਿਹੇ ਜਿਹੜੀ ਚੀਜ਼ ਆ ਰਾਸ਼ਟਰਪਤੀ ਟਰੰਪ ਦੇ ਮੂੰਹੋਂ ਚੰਗੀ ਨਹੀਂ ਲੱਗਦੀ। ਤੁਸੀਂ ਮਨ ਦੇ ਵਿੱਚ ਕੀ ਸੋਚਦੇ ਹੋ ਡਿਫਰੈਂਟ ਗੱਲ ਆ, ਰੈਲੀ ਦੇ ਵਿੱਚ ਜਾ ਕੇ ਇੱਦਾਂ ਦੀਆਂ ਗੱਲਾਂ ਕਰਨੀਆਂ ਅਤੇ ਦੂਜੇ ਪਾਸੇ ਲੋਕਾਂ ਦੇ ਉੱਤੇ ਤਹਿਮਤ ਲਾਉਣੀ ਵੀ ਤੁਸੀਂ ਜਿਹੜੇ ਆ ਉਹ ਅਗਰੈਸਿਵ ਹੋ, ਤੁਸੀਂ ਉਹ ਮੌਬ ਹੈਗੀ ਆ। ਅਤੇ ਫਿਰ ਇਹ ਗੱਲ ਜਿਹੜੀ ਆ ਉਹ ਸਮਝੋਂ ਪਰੇ ਆ। ਅਤੇ ਆਈ ਥਿੰਕ ਇਹ ਬਹੁਤ ਮੰਦਭਾਗੀ ਗੱਲ ਆ। ਇੱਦਾਂ ਦਾ ਬਿਆਨ ਜਿਹੜਾ ਆ ਉਹ ਸ਼ੋਭਾ ਨਹੀਂ ਦਿੰਦਾ ਰਾਸ਼ਟਰਪਤੀ ਦੇ ਮੂੰਹੋਂ। ਜੀ, ਅਤੇ ਅਗਲੀ ਖਬਰ ਵੱਲ ਆਈਏ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੀ ਨਿੱਕੀ ਹੈਲੀ ਆ UN ਦੇ ਜਿਹੜੇ US ਦੇ ਐਂਬੈਸਡਰ ਸੀਗੇ UN ਦੇ ਲਈ, ਉਹ ਆਲਰੇਡੀ ਜਿਹੜਾ ਰਿਜ਼ਾਈਨ ਕਰ ਚੁੱਕੇ ਆ, ਪਰ ਉਹਨਾਂ ਨੇ ਦਸੰਬਰ 31 ਤੱਕ ਆਫਿਸ ਰਹਿਣ ਦਾ ਜਿਹੜਾ ਵਾਅਦਾ ਕੀਤਾ ਹੈ ਪ੍ਰੈਜ਼ੀਡੈਂਟ ਟਰੰਪ ਦੇ ਨਾਲ। ਉਹ ਕੱਲ੍ਹ ਇੱਕ ਲੈਕਚਰ ਕਰ ਰਹੇ ਸੀ, ਜਿਸ ਜਿਹੜਾ ਲੈਕਚਰ ਕਰ ਰਹੇ ਸੀ ਉਹ ਅਲਫਰਡ ਈ ਸਮਿਥ ਮੈਮੋਰੀਅਲ ਫਾਊਂਡੇਸ਼ਨ ਡਿਨਰ ਆ ਨਿਊਯਾਰਕ ਦੇ ਵਿੱਚ, ਜਿੱਥੇ ਉਹਨਾਂ ਨੇ ਕਾਫੀ ਜਿਹੜਾ ਆ ਮਜ਼ਾਕ ਵਾਲੀਆਂ ਗੱਲਾਂ ਕੀਤੀਆਂ। ਅਤੇ ਉਹਨਾਂ ਨੇ ਉਹਦੇ ਵਿੱਚ ਇਹ ਕਿਹਾ ਵੀ ਜਿਹੜਾ ਅਮਰੀਕਾ ਦੇ ਵਿੱਚ ਜਿਹੜੀਆਂ ਦੋਨੋਂ ਪਾਰਟੀਆਂ ਆ ਉਹ ਆਪਾਂ ਜਿਹੜੇ ਪੋਲੀਟੀਕਲ ਓਪੋਨੈਂਟਸ ਆ ਉਹਨਾਂ ਨੂੰ ਈਵਲ ਕਹੀ ਜਾਂਦੇ ਆ, ਕ੍ਰਾਈਮ ਲਵਿੰਗ, ਅਨਵਿਲਿੰਗ ਟੂ ਡਿਫੈਂਡ ਦਾ ਨੇਸ਼ਨ ਕਹਿ ਰਹੇ ਆ। ਪਰ ਇਹ ਗੱਲ ਕਹਿੰਦੀ ਪਈ ਸਹੀ ਨਹੀਂ ਹੈਗੀ। ਭਈ ਠੀਕ ਆ ਪੋਲੀਟੀਕਲ ਓਪੋਨੈਂਟ ਹੋ ਸਕਦੇ ਆ ਪਰ ਉਹ ਈਵਲ ਨਹੀਂ ਹੋ ਸਕਦੇ। ਸਰੋਤਿਆਂ ਨੂੰ ਯਾਦ ਹੋਊ ਵੀ ਪਿੱਛੇ ਜਿਹੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਡੈਮੋਕਰੇਟਸ ਹੈਗੇ ਆ ਉਹਨਾਂ ਨੂੰ ਇਹ ਸ਼ਬਦ ਵਰਤੇ ਸੀ, ਅਤੇ ਬਹੁਤ ਸਾਰੇ ਜਿਹੜੇ ਡੈਮੋਕਰੇਟ ਆ ਉਹ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਅਗੇਂਸਟ ਜਿਹੜੇ ਆ ਕੁਛ ਨਾ ਕੁਛ ਇੱਦਾਂ ਦੇ ਬਿਆਨ ਦਿੰਦੇ ਰਹਿੰਦੇ ਆ। ਸੋ ਕਾਫੀ ਉਹਨਾਂ ਨੇ
ਜੋਕਿੰਗਲੀ ਕਹਿੰਦੇ ਇਦਾਂ ਦੇ ਬਿਆਨ ਉੱਥੇ ਜਿਹੜੇ ਆਪਣੇ ਪ੍ਰਗਟ ਕੀਤੇ। ਅਤੇ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਐਕਚੁਅਲ ਈਵਲ ਮੈਂ UN ਦੇ ਵਿੱਚ ਜਦੋਂ ਸੀਗੀ ਮੈਂ ਦੇਖਿਆ ਵੀ ਸੂਡਾਨ ਦੇ ਵਿੱਚ ਜਿਹੜਾ ਰੇਪ ਆ ਉਹਨੂੰ ਐਜ਼ ਏ ਵੈਪਨ ਯੂਜ਼ ਕੀਤਾ ਜਾਂਦਾ ਆ, ਉਹਨੂੰ ਈਵਲ ਕਹਿ ਸਕਦੇ ਹਾਂ। ਸੀਰੀਆ ਦੇ ਵਿੱਚ ਜਿਹੜਾ ਡਿਕਟੇਟਰ ਆ ਉਹ ਕੈਮੀਕਲ ਵੈਪਨਸ ਯੂਜ਼ ਕਰਦਾ ਆ ਇਨੋਸੈਂਟ ਬੱਚਿਆਂ ਨੂੰ ਮਾਰਨੇ, ਉਹਨੂੰ ਅਸੀਂ ਈਵਲ ਕਹਿ ਸਕਦੇ ਹਾਂ। ਨਾਰਥ ਕੋਰੀਆ ਜਿੱਥੇ ਅਮਰੀਕਨ ਸਟੂਡੈਂਟ ਆਟੋ ਬਾਰਮਬੀਅਰ ਜਿਹੜਾ ਸੀ ਉਹਨੂੰ ਟੌਰਚਰ ਕਰਕੇ ਮਾਰਿਆ ਗਿਆ, ਉਹਨੂੰ ਅਸੀਂ ਈਵਲ ਕਹਿ ਸਕਦੇ ਹਾਂ। ਪਰ ਜਿਹੜਾ ਸਾਡਾ ਇਹ ਕਹਿੰਦੇ ਪਈ USA ਦੇ ਵਿੱਚ ਪੋਲੀਟੀਕਲ ਪਾਰਟੀਆਂ ਦਾ ਹੁਣ ਇਹ ਕਲਚਰ ਹੋਇਆ ਆ, ਇਹ ਇੱਕ ਮਾੜਾ ਹੈ। ਜੀ ਜੀ ਬਿਲਕੁਲ, ਇਹ ਡਿਵਾਈਡ ਜਿਹੜਾ ਆ ਉਹ ਚੰਗਾ ਨਹੀਂ ਹੈਗਾ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਆਪਾਂ ਅਕਸਰ ਦੱਸਦੇ ਰਹਿੰਦੇ ਹਾਂ ਵੀ ਆਈਸ ਵਾਲਿਆਂ ਨੇ ਕਦੀ ਕਿਤੇ ਰੇਡ ਮਾਰ ਦਿੰਦੇ ਆ, ਕਦੀ ਕਿਤੇ ਰੇਡ ਮਾਰ ਦਿੰਦੇ ਆ। ਕਹਿੰਦੇ ਟੈਕਸਸ ਦੇ ਵਿੱਚ ਜਿਹੜੀਆਂ ਕਈ ਰੇਡਾਂ ਜਿਹੜੀਆਂ ਆਈਸ ਵਾਲਿਆਂ ਨੇ ਮਾਰੀਆਂ ਸੀਗੀਆਂ, ਪਰ ਕਹਿੰਦੇ ਇੱਕ ਟਾਈਗਰ ਟਾਊਨ ਕਰਕੇ ਹੈਗਾ ਟੈਕਸਸ ਦੇ ਵਿੱਚ ਜਿੱਥੇ ਕਾਫੀ ਵੈਲਡਿੰਗ ਦਾ ਕੰਮ ਜਿਹੜਾ ਹੁੰਦਾ ਆ, ਅਤੇ ਕਹਿੰਦੇ ਜਦੋਂ ਦੀ ਉੱਥੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਟਸ ਦੇ ਦੁਆਰਾ ਉੱਥੇ ਛਾਪਾਮਾਰੀ ਕੀਤੀ ਗਈ ਸੀਗੀ ਅਤੇ ਕਈ ਲੋਕ ਜਿਹੜੇ ਉੱਥੋਂ ਕੰਮ ਕਰਨ ਤੋਂ ਜਿਹੜੇ ਹਟ ਗਏ ਆ, ਅਤੇ ਕਹਿੰਦੇ ਇਸ ਟਾਈਮ ਉੱਥੇ ਵੈਲਡਰਸ ਦੀ ਬੜੀ ਵੱਡੀ ਸ਼ਾਰਟੇਜ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਕਾਫੀ ਲੋਡ ਟ੍ਰੇਲ LLC ਕਰਕੇ ਇੱਕ ਜਿਹੜੀ ਕੰਪਨੀ ਆ ਉਹ ਕਾਫੀ ਜਿਹੜਾ ਕਹਿ ਲਓ ਵੀ ਭਾਰੀ ਸਮਾਨ ਬਣਾਉਂਦੀ ਆ, ਜਿਸ ਦੇ ਵਿੱਚ ਵੈਲਡਰਸ ਦੀ ਕਾਫੀ ਜ਼ਰੂਰਤ ਰਹਿੰਦੀ ਆ, ਅਤੇ ਬਹੁਤ ਸਾਰੇ ਲੋਕ ਜਿਹੜੇ ਆ ਉੱਥੋਂ ਕੰਮ ਕਰਨ ਨੂੰ ਮੁੜ ਕੇ ਵਾਪਸ ਜਿਹੜੇ ਉੱਥੇ ਆਏ ਨਹੀਂ, ਇਸੇ ਡਰ ਤੋਂ ਵੀ ਆਈਸ ਵਾਲਿਆਂ ਨੇ ਕਿਤੇ ਦੁਬਾਰਾ ਜਿਹੜੀ ਛਾਪਾ ਮਾਰਿਆ ਤਾਂ ਅਸੀਂ ਜਿਹੜੇ ਆ ਸਾਨੂੰ ਹੀ ਜਿਹੜੇ ਉਹ ਚੱਕ ਕੇ ਜਿਹੜੇ ਉੱਥੋਂ ਨਾ ਲੈ ਕੇ ਜਾਣ। ਸੋ ਇਸ ਟਾਈਮ ਇੱਦਾਂ ਹੋਇਆ ਆ, ਅਤੇ ਕਹਿੰਦੇ 2014 ਦੇ ਵਿੱਚ ਇਨਫੈਕਟ ਇਸੇ ਹੀ ਕੰਪਨੀ ਨੂੰ $4,45,445 ਦਾ ਜੁਰਮਾਨਾ ਕੀਤਾ ਗਿਆ ਸੀਗਾ, ਕਿਉਂਕਿ ਉਹਨਾਂ ਨੇ 170 ਅਨਆਥੋਰਾਈਜ਼ਡ ਇਮੀਗ੍ਰੈਂਟਸ ਜਿਹੜੇ ਆ ਉਹ ਕੰਮ ਦੇ ਉੱਤੇ ਲਾਏ ਹੋਏ ਸੀਗੇ। ਅਤੇ ਕਹਿੰਦੇ ਵੀ ਉੱਦਾਂ ਜਿਹੜਾ ਵੀ ਉੱਥੇ ਕੰਮ ਕਰਦਾ ਆ ਚੰਗੀ ਤਨਖਾਹ ਜਿਹੜੀ ਉਹਨੂੰ $20 ਤੋਂ $25 ਪ੍ਰਤੀ ਘੰਟੇ ਜਿਹੜੀ ਉੱਥੇ ਮਿਲਦੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ 15 ਦੇ ਕਰੀਬ ਜਿਹੜੀਆਂ ਕਾਂਗਰਸ ਦੀਆਂ ਰੇਸਸ ਹੈਗੀਆਂ ਆ ਉਹ ਕਾਫੀ ਕ੍ਰਿਟੀਕਲ ਹੈਗੀਆਂ ਆ। ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਲੀ ਵਾਰੀ ਡਿਸਕਸ ਕਰਾਂਗੇ। ਅੱਜ ਜੇ ਥੋੜ੍ਹਾ ਜਿਹਾ ਕੈਲੀਫੋਰਨੀਆ ਦੀ ਰੇਸ ਇੱਕ ਵਾਰੀ ਡਿਸਕਸ ਕਰਦੇ ਜਾਈਏ, ਜਿਹੜੀ ਏਰਵਾਈਨ ਏਰੀਆ ਦੇ ਵਿੱਚ ਹੈਗੀ ਆ, ਉੱਥੇ ਇਨਕੰਬੈਂਟ ਜਿਹੜੇ ਆ ਰਿਪਰੈਜ਼ੈਂਟੇਟਿਵ ਮਿਮੀ ਵਾਲਟਰਸ ਹੈਗੇ ਆ, ਪਹਿਲੀ ਵਾਰੀ 2014 ਦੇ ਵਿੱਚ ਇਲੈਕਟ ਹੋਏ ਸੀ, ਅਤੇ ਉਹਨਾਂ ਨੇ ਓਬਾਮਾ ਕੇਅਰ ਦੇ ਅਗੇਂਸਟ ਰਿਪੀਲ ਕਰਨ ਦੇ ਲਈ ਜਿਹੜਾ ਆ ਟੈਕਸ ਬਿੱਲ ਆ ਉਹ ਵੋਟ ਪਾਈ ਸੀ। ਅਤੇ ਉਹਨਾਂ ਦੇ ਅਗੇਂਸਟ ਇਸ ਟਾਈਮ ਖੜੇ ਹੈਗੇ ਆ KT ਪੋਰਟਰ, ਜੋ ਕਿ UC ਇਰਵਾਈਨ ਦੇ ਲਾਅ ਪ੍ਰੋਫੈਸਰ ਹੈਗੇ ਆ, ਅਤੇ ਉਹ ਰਨ ਕਰ ਰਹੇ ਆ ਮੈਡੀਕੇਅਰ ਫॉर ਆਲ, ਹੈ ਨਾ, ਫਰੀ ਹੋਣਾ ਚਾਹੀਦਾ ਮੈਡੀਕੇਅਰ ਸਾਰਿਆਂ ਨੂੰ। ਸੋ ਉਹਨਾਂ ਦੀ ਜਿਹੜੀ ਸਪੋਰਟ ਆ ਉਹ ਪ੍ਰੈਜ਼ੀਡੈਂਟ ਓਬਾਮਾ ਵੀ ਕਰ ਰਹੇ ਹੈਗੇ ਆ, ਸੈਨੇਟਰ ਐਲਿਜ਼ਾਬੈਥ ਵਾਰਨ ਜਿਹੜੇ ਡੈਮੋਕਰੇਟ ਮੈਸਾਚਿਊਸੇਟਸ ਦੇ ਆ, ਇਸੇ ਤਰ੍ਹਾਂ ਕਮਲਾ ਹੈਰਿਸ ਜਿਹੜੀ ਡੈਮੋਕਰੇਟ ਸੈਨੇਟਰ ਕੈਲੀਫੋਰਨੀਆ ਦੇ ਹੈਗੇ ਆ। ਕਹਿੰਦੇ ਪਈ ਬਹੁਤ ਹੀ ਇਹ ਜਿਹੜੀ ਟਾਈਟ ਰੇਸ ਹੈਗੀ ਆ। ਜਿਹੜਾ ਏਰਵਾਈਨ ਵਾਲਾ ਏਰੀਆ ਆ, ਕਹਿੰਦੇ ਸਭ ਤੋਂ ਵੱਧ ਹਾਈਲੀ ਐਜੂਕੇਟਡ ਉਹ ਏਰੀਆ ਹੈਗਾ ਅਤੇ ਕੰਜ਼ਰਵੇਟਿਵ ਏਰੀਆ ਹੈਗਾ, ਅਤੇ ਅੱਜ ਤੱਕ ਕਹਿੰਦੇ ਪਈ ਅਮਰੀਕਾ ਦੀ ਹਿਸਟਰੀ 'ਚ ਕਦੇ ਵੀ ਉੱਥੋਂ ਜਿਹੜਾ ਆ ਡੈਮੋਕਰੇਟ ਜਿਹੜਾ ਕਾਂਗਰਸਮੈਨ ਨਹੀਂ ਗਿਆ, ਹਮੇਸ਼ਾ ਰਿਪਬਲਿਕਨ ਹੀ ਰਿਹਾ ਆ। ਪਰ ਇਹ ਇਸ ਟਾਈਮ ਜਿਹੜੀ ਟਾਈਟ ਰੇਸ ਜਿਹੜੀ ਆ ਬਹੁਤ ਹੀ ਜਿਹੜੀ ਆ ਲਾਗੇ ਬਣੀ ਹੋਈ ਆ। ਸੋ ਕਹਿੰਦੇ ਵੀ ਹੋ ਸਕਦਾ ਇਹ ਡੈਮੋਕਰੇਟ ਵੀ ਸਵਿੰਗ ਹੋ ਜਾਏ। ਜੀ ਜੀ, ਵੈਸੇ ਇਤਿਹਾਸਿਕ ਤੌਰ ਦੇ ਉੱਤੇ ਜਿਹੜਾ ਇਰਵਾਈਨ ਔਰੰਜ ਕਾਊਂਟੀ ਦਾ ਇਹ ਜਿਹੜਾ ਇਲਾਕਾ ਆ ਉਹ ਰੈੱਡ ਰਿਹਾ ਆ, ਰਿਪਬਲਿਕਨ ਜਿਹੜਾ ਇਲਾਕਾ ਆ ਉਹ ਰਿਹਾ ਆ, ਅਤੇ ਹੁਣ ਉੱਥੋਂ ਦੀ ਯੂਨੀਵਰਸਿਟੀ ਦੇ ਜਿੱਦਾਂ ਤੁਸੀਂ ਦੱਸਿਆ ਵੀ ਪ੍ਰੋਫੈਸਰ ਉੱਥੇ ਇਲੈਕਸ਼ਨ ਲੜ ਰਹੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਜਿੱਦਾਂ ਹਰਜੋਤ ਸਿੰਘ ਜੀ ਆਪਾਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਸੀਗਾ ਵੀ ਮਾਈਕ ਪੋਂਪੇਓ ਨੂੰ ਕਹਿੰਦੇ ਵੀ ਸ਼ਾਇਦ ਰਿਕਾਰਡਿੰਗ ਟਰਕੀ ਨੇ ਦਿੱਤੀ ਹੋਵੇ, ਪਰ ਹੁਣ ਟਰਕੀ ਇਸ ਚੀਜ਼ ਤੋਂ ਜਿਹੜਾ ਹੈ ਇਨਕਾਰ ਵੀ ਜਿਹੜਾ ਹਰਜੋਤ ਸਿੰਘ ਜੀ ਕਰ ਰਿਹਾ, ਡਿਨਾਈ ਕਰ ਰਿਹਾ ਵੀ ਉਹਨਾਂ ਨੇ ਖਸ਼ੋਗੀ ਦੀ ਜਿਹੜੀ ਡੈਥ ਦੀ ਰਿਕਾਰਡਿੰਗ ਆ ਉਹ ਮਾਈਕ ਪੋਂਪੇਓ ਨੂੰ ਜਿਹੜੀ ਆ ਉਹ ਦਿੱਤੀ ਹੋਵੇ। ਇਹ ਟਰਕੀ ਦੇ ਜਿਹੜੇ ਫੋਰਨ ਮਿਨਿਸਟਰ ਮੈਵਲੁਟ ਕਾਵੁਸੋਲਗੂ ਜਿਹੜੇ ਆ ਉਹਨਾਂ ਨੇ ਜਿਹੜਾ ਉਹ ਦਿੱਤਾ ਆ। ਸੋ ਇਹ ਹੁਣ ਪਤਾ ਨਹੀਂ ਲੱਗ ਰਿਹਾ ਵੀ ਹਰਜੋਤ ਸਿੰਘ ਜੀ ਵੀ ਇਸ ਦੇ ਵਿੱਚ ਹੋ ਕੀ ਰਿਹਾ ਆ। 2 ਅਕਤੂਬਰ ਅਖੀਰਲਾ ਦਿਨ ਸੀਗਾ ਜਦੋਂ ਇਹ ਜਮਾਲ ਖਸ਼ੋਗੀ ਜਿਹੜਾ ਆ ਉਹ ਲਾਪਤਾ ਹੋਇਆ ਸੀਗਾ, ਅਤੇ ਇਸ਼ਾਰੇ ਇਹੀ ਜਿਹੜੇ ਆ ਉਹ ਦੱਸ ਰਹੇ ਨੇ, ਉਸੇ ਵੱਲ ਨੂੰ ਉਂਗਲਾਂ ਜਿਹੜੀਆਂ ਹੋ ਰਹੀਆਂ ਵੀ ਸ਼ਾਇਦ ਉਹ ਇਸ ਟਾਈਮ ਇਸ ਦੁਨੀਆ ਦੇ ਉੱਤੇ ਨਹੀਂ ਰਿਹਾ। ਅਤੇ ਕਿਉਂਕਿ ਇਹ ਜਿਹੜਾ ਵਿਵਾਦ ਐਡੀ ਜਲਦੀ ਜਿਹੜਾ ਸੁਲਝਦਾ ਹੋਇਆ ਨਜ਼ਰ ਨਹੀਂ ਆ ਰਿਹਾ,
ਮਾਈਕ ਪੋਂਪੀਓ ਨੇ ਕੱਲ੍ਹ ਰਾਸ਼ਟਰਪਤੀ ਟਰੰਪ ਨੂੰ ਕਿਹਾ ਸੀ ਵੀ ਥੋੜ੍ਹਾ ਇੰਤਜ਼ਾਰ ਕਰੋ, ਸਾਊਦੀ ਅਰੇਬੀਆ ਨੂੰ ਜਿਹੜੀ ਉਹ ਜਾਂਚ ਕਰ ਲੈਣ ਦਿਓ। ਉੱਧਰ ਟਰਕੀ ਦੇ ਕਈ ਜਾਂਚਕਰਤਾ ਕਹਿੰਦੇ ਇਸਤਾਨਬੁਲ ਦੀ ਕੌਂਸਲੇਟ ਦੇ ਵਿੱਚ ਪਹੁੰਚੇ ਵੀ ਹੋਏ ਨੇ ਅਤੇ ਉੱਥੇ ਉਹ ਆਪਣੇ ਪੱਧਰ ਦੇ ਉੱਤੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੇ ਨੇ ਇਸ ਦੀ ਜਿਹੜੀ ਆ ਮੌਤ ਨੂੰ ਲੈ ਕੇ, ਜਮਾਲ ਖਸ਼ੋਗੀ ਦੀ ਮੌਤ ਨੂੰ ਲੈ ਕੇ। ਤੇ ਜੇ ਜਮਾਲ ਖਸ਼ੋਗੀ ਦੀ ਗੱਲ ਕਰਦੇ ਜਾਈਏ, ਕਹਿੰਦੇ ਜਿੰਨੇ ਵੀ ਅਰਬ ਕੰਟਰੀਆਂ ਦੇ ਜਿਹੜੇ ਲੀਡਰ ਹੈਗੇ ਆ ਉਹ ਬਿਲਕੁਲ ਉਹਨਾਂ ਨੇ ਚੁੱਪ ਧਾਰੀ ਹੋਈ ਆ ਵੀ ਦੇਖੋ ਇੱਕ ਬੰਦੇ ਦਾ ਕਤਲ ਕਰ ਦਿੱਤਾ ਗਿਆ, ਉਹਦੇ ਟੋਟੇ ਕਰ ਦਿੱਤੇ ਗਏ ਇੱਕ ਅੰਬੈਸੀ ਦੇ ਵਿੱਚ। ਫਿਰ ਵੀ ਜਿਹੜੇ ਅਰਬ ਕੰਟਰੀਆਂ ਦੇ ਜਿਹੜੇ ਮੁਲਕ ਹੈਗੇ ਆ, ਈਜਿਪਟ, ਲੈਬਨਾਨ, ਜਾਰਡਨ, ਬਹਿਰੀਨ, ਉਹ ਤਾਂ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਠੰਡੀ ਜਿਹੀ ਸਟੇਟਮੈਂਟ ਦਿੱਤੀ ਆ। ਤੇ UAE ਜਿਹੜੀ ਆ, ਯੂਨਾਈਟਿਡ ਅਰਬ ਐਮੀਰੇਟਸ ਆ, ਉਹਨਾਂ ਨੇ ਤਾਂ ਸਾਊਦੀ ਅਰੇਬੀਆ ਦੇ ਹੱਕ ਵਾਲੀ ਜਿਹੜੀ ਖਬਰ ਦਿੱਤੀ ਹੈਗੀ ਆ। ਪਰ ਦੂਸਰੇ ਪਾਸੇ US ਦੇ ਸੈਨੇਟਰਸ, ਬ੍ਰਿਟਿਸ਼ ਪਾਰਲੀਮੈਂਟੇਰੀਅਨਸ ਜਿਹੜੇ ਹੈਗੇ, ਫਰੈਂਚ ਤੇ ਜਰਮਨ ਆਫੀਸ਼ੀਅਲਸ ਆ, ਉਹਨਾਂ ਨੇ ਪੂਰਾ ਜਿਹੜਾ ਇਹ ਪ੍ਰਚਾਰ ਕੀਤਾ ਹੋਇਆ ਹੈ ਵੀ ਅਸੀਂ ਇਹ ਜਿਹੜਾ ਧੱਕਾ ਹੋਇਆ ਹੈ ਉਸ ਜਰਨਲਿਸਟ ਦੇ ਨਾਲ, ਉਹਦੇ ਅਗੇਂਸਟ ਪੂਰਾ ਬੋਲਾਂਗੇ ਤੇ ਚੁੱਪ ਕਰਕੇ ਨਹੀਂ ਰਹਾਂਗੇ। ਪਰ ਜੇ ਸਟਾਕ ਮਾਰਕੀਟ ਵੀ ਦੇਖੀ ਜਾਵੇ, ਕੱਲ੍ਹ ਕਾਫੀ ਜਿਹੜੀ ਸਟਾਕ ਮਾਰਕੀਟ ਹੈ ਇਸ ਇਸ਼ੂ ਦੇ ਉੱਤੇ ਥੱਲੇ ਗਈ ਸੀ। ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਬ੍ਰੈਕਸਿਟ ਨੂੰ ਲੈ ਕੇ, ਜਿਹੜੇ ਹਰਜੋਤ ਸਿੰਘ ਜੀ ਹੁਣ ਡਾਵਾਂਡੋਲ ਹੁੰਦਾ ਜਾ ਰਿਹਾ, ਜਿਹੜੀ ਉਹ ਗੱਲਬਾਤ ਆ ਉਹ ਲੱਗਦਾ ਆ ਇਸ ਤਰੀਕੇ ਦੇ ਨਾਲ ਵੀ ਕਿਸੇ ਨੇਪਰੇ ਜਿਹੜੀ ਉਹ ਚੜ੍ਹ ਨਹੀਂ ਰਹੀ, ਖਾਸ ਕਰਕੇ ਆਇਰਲੈਂਡ ਨੂੰ ਲੈ ਕੇ। ਅਤੇ ਜਿਹੜਾ ਨਦਰਨ ਆਇਰਲੈਂਡ ਅਤੇ ਆਇਰਲੈਂਡ ਦੇ ਦਰਮਿਆਨ ਜਿਹੜਾ ਉਹਨਾਂ ਦਾ ਸਮਝੌਤਾ ਆ, ਉਹ ਉਹਨਾਂ ਦਾ ਇਤਿਹਾਸਿਕ ਸਮਝੌਤਾ ਇਸ ਬ੍ਰੈਗਜ਼ਿਟ ਦੇ ਕਰਕੇ ਖਤਰੇ ਦੇ ਵਿੱਚ ਬਣਿਆ ਹੋਇਆ ਆ। ਅਤੇ ਹੁਣ ਆਇਰਲੈਂਡ ਵਾਲੇ ਕਿਤੇ ਨਾ ਕਿਤੇ ਇਸ ਚੀਜ਼ ਤੋਂ ਬਿਲਕੁਲ ਪਿੱਛੇ ਹਟ ਰਹੇ ਆ ਵੀ ਅਸੀਂ ਆਪਸੀ ਜਿਹੜੇ ਦੋਨਾਂ ਮੁਲਕਾਂ ਦੇ ਵਿੱਚ, ਆਇਰਲੈਂਡ ਨਦਰਨ ਆਇਰਲੈਂਡ ਆ, ਇਹਨਾਂ ਦੇ ਵਿੱਚ ਅਸੀਂ ਕਿਸੇ ਵੀ ਤਰੀਕੇ ਦਾ ਬਾਰਡਰ ਜਿਹੜਾ ਆ ਉਹ ਨਹੀਂ ਦੇਖਣਾ ਚਾਹੁੰਦੇ, ਕਿਉਂਕਿ ਸਾਡੇ ਦੋਨਾਂ ਮੁਲਕਾਂ ਦੇ ਵਿੱਚ ਇੱਕ ਪੀਸ ਟਰੀਟੀ ਜਿਹੜੀ ਆ ਉਹ ਚੱਲ ਰਹੀ ਆ। ਸੋ ਇਹ ਜ਼ਿਕਰਯੋਗ ਗੱਲ ਹੈਗੀ ਵੀ ਇੱਕ ਆਇਰਲੈਂਡ ਦਾ ਜਿਹੜਾ ਇੱਕ ਇਲਾਕਾ ਆ ਉਹ UK ਦੇ ਵਿੱਚ ਆਉਂਦਾ ਆ, ਅਤੇ ਜੇ ਬ੍ਰੈਗਜ਼ਿਟ ਜਿਹੜਾ ਉਹ ਨੇਪਰੇ ਚੜ੍ਹਦਾ ਆ, ਜਿਹੜਾ ਉਹ ਹੋ ਜਾਂਦਾ ਆ, ਜਿਹੜਾ ਕਿ ਹੋਣਾ ਹੀ ਹੋਣਾ ਹੈ ਕਿਉਂਕਿ ਰੈਫਰੈਂਡਮ ਜਿਹੜਾ ਹੋਇਆ ਸੀਗਾ ਉਸ ਦੇ ਚੱਲਦਿਆਂ ਇਨ ਦੋਨੋਂ ਮੁਲਕਾਂ ਦੇ ਵਿੱਚ ਇੱਕ ਹਿਸਾਬ ਨਾਲ ਬਾਰਡਰ ਜਿਹੜੀ ਆ ਉਹ ਬਣ ਜਾਊਗਾ। ਅਤੇ ਉਹ ਕਿਸੇ ਵੀ ਤਰੀਕੇ ਦੀ ਇੱਕ ਫਿਜ਼ੀਕਲ ਬਾਰਡਰ ਜਿਹੜੇ ਇਹ ਦੋਨੋਂ ਮੁਲਕ ਆਪਸ ਦੇ ਵਿੱਚ ਚਾਹੁੰਦੇ ਨਹੀਂ ਆ। ਉੱਧਰ ਕੱਲ੍ਹ ਕਹਿੰਦੇ ਆ ਦੁਬਾਰਾ ਜਿਹੜੀ ਆ ਗੱਲਬਾਤ ਕਰਨ ਦੇ ਲਈ ਥਰੀਸਾ ਮੇ ਪਹੁੰਚੇ ਸੀਗੇ ਯੂਰਪੀਅਨ ਸੰਘ ਦੇ ਨਾਲ ਬਰਸਲ ਦੇ ਵਿੱਚ, ਅਤੇ ਕਹਿੰਦੇ ਬਰਸਲ ਦੇ ਵਿੱਚ ਜਿਹੜੇ ਲੋਕ ਆ ਜਿਨ੍ਹਾਂ ਨੇ ਗੱਲਬਾਤ ਕਰਨੀ ਸੀ ਉਹ ਤਾਂ ਇੰਜੋਏ ਕਰ ਰਹੇ ਸੀਗੇ, ਕਹਿੰਦੇ ਜਾ ਕੇ ਬੀਅਰ ਪੀਂਦੇ ਸੀ ਅਤੇ ਖਾਂਦੇ ਸੀਗੇ ਨਾਲ ਫਰੈਂਚ ਫਰਾਈਆਂ, ਅਤੇ ਕਹਿੰਦੇ ਲੱਗਦਾ ਨਹੀਂ ਆ ਵੀ ਇਹ ਕਿਸੇ ਪਾਸੇ ਨੂੰ ਜਿਹੜੀ ਆ ਨੇਪਰੇ ਚੜ੍ਹਨ ਵਾਲੀ ਗੱਲ ਆ। ਜਦੋਂ ਪੁੱਛਿਆ ਵੀ ਗਿਆ ਉਹਨਾਂ ਨੂੰ ਵੀ ਕੀ ਥਰੀਸਾ ਮੇ ਨੇ ਕੋਈ ਨਵਾਂ ਖਰੜਾ ਜਿਹੜਾ ਹੈ ਉਹ ਤੁਹਾਡੇ ਲਈ ਲੈ ਕੇ ਆਂਦਾ ਨੈਗੋਸੀਏਸ਼ਨ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਇੱਦਾਂ ਦੀ ਅਜੇ ਕੋਈ ਗੱਲ ਹੋਈ ਨਹੀਂ ਆ। ਇਹ ਜਿਹੜਾ ਸਮਾਂ ਬਹੁਤ ਜਲਦੀ ਜਿਹੜਾ ਉਹ ਨਿਕਲਦਾ ਜਾ ਰਿਹਾ ਆ। ਮਾਰਚ ਦੇ ਅਖੀਰ ਦੇ ਵਿੱਚ ਬ੍ਰੈਗਜ਼ਿਟ ਜਿਹੜਾ ਆ ਉਹ ਹੋ ਜਾਣਾ ਆ। ਜੇ ਕੋਈ ਨੈਗੋਸੀਏਸ਼ਨ ਨਹੀਂ ਹੁੰਦੀ ਤਾਂ ਇਹ ਸਮਝ ਲਓ ਵੀ ਅਪ੍ਰੈਲ ਦੀ ਜਿਹੜੀ ਸ਼ੁਰੂਆਤ ਹੋਣੀ ਆ, ਉੱਥੇ ਬਿਲਕੁਲ ਇੰਨਾ ਕੁ ਜ਼ਿਆਦਾ ਜਿਹੜਾ ਭੰਬਲ ਭੂਸਾ ਜਿਹੜਾ ਬਣਨਾ ਆ ਲੋਕਾਂ ਦੇ ਵਿੱਚ ਵੀ ਉਹਨਾਂ ਨੂੰ ਇਹ ਨਹੀਂ ਸਮਝ ਆਉਣਾ ਵੀ ਯੂਰਪੀਅਨ ਸੰਘ ਕੀ ਆ, ਬ੍ਰਿਟੇਨ ਵਾਲਿਆਂ ਨੂੰ ਕੀ ਚਾਹੀਦਾ ਆ, ਜੇ ਬਾਹਰ ਜਾਣਾ, ਜੇ ਕਿਸੇ ਨੇ ਉੱਧਰ ਨੂੰ ਆਉਣਾ ਕੀ ਹੋਣਾ ਆ, ਨਵੀਆਂ ਕਸਟਮ ਜਿਹੜੀਆਂ ਟੀਮਾਂ ਬਣਾਉਣੀਆਂ ਪੈਣੀਆਂ ਆ, ਅਤੇ ਰਾਤੋਂ ਰਾਤ ਇਹ ਕੰਮ ਜਿਹੜਾ ਹੁੰਦਾ ਨਹੀਂ ਆ। ਅਤੇ ਹਰਜੋਤ ਸਿੰਘ ਜੀ ਅਜਿਹੇ ਮਾਮਲਿਆਂ ਦੇ ਵਿੱਚ ਜਿਹੜਾ ਅਕਸਰ ਜਿਹੜੇ ਮੁਲਕ ਆ ਗੱਲ ਕਰਦੇ ਆ ਵੀ ਕੋਈ ਸ਼ਰਾਰਤੀ ਲੋਕ ਜਿਹੜੇ ਆ ਬਾਹਰੋਂ ਆ ਜਾਂਦੇ ਆ ਮੁਲਕਾਂ ਦੇ ਵਿੱਚ, ਤਾਂ ਉਹਨਾਂ ਲੋਕਾਂ ਦੇ ਲਈ ਜਿਹੜੀ ਇਹ ਭੰਬਲ ਭੂਸੇ ਦਾ ਜਿਹੜਾ ਫਾਇਦਾ ਉਠਾਉਣਾ ਬਹੁਤ ਆਸਾਨ ਜਿਹੜਾ ਆ ਉਹ ਹੋ ਜਾਂਦਾ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਜਿਹੜਾ ਬ੍ਰਿਟੇਨ ਵਾਲੇ ਆ ਅਤੇ ਯੂਰਪੀਅਨ ਜਿਹੜਾ ਯੂਨੀਅਨ ਆ, ਯੂਰਪੀਅਨ ਸੰਘ ਆ, ਉਹ ਕਿਸ ਤਰੀਕੇ ਦੇ ਨਾਲ ਗੱਲਬਾਤ ਨੂੰ ਜਿਹੜੇ ਉਹ ਸਿਰੇ ਚਾੜ੍ਹਦੇ ਆ। ਇੱਕ ਟਾਈਮ ਦੇ ਵਿੱਚ ਹਰਜੋਤ ਸਿੰਘ ਜੀ ਗੱਲ ਇਹ ਵੀ ਚੱਲ ਰਹੀ ਸੀ ਵੀ ਦੁਬਾਰਾ ਜਿਹੜਾ ਰੈਫਰੈਂਡਮ ਕਰਾਇਆ ਜਾਵੇ, ਵੀ ਕੀ ਹੁਣ ਵੀ ਐਕਚੁਅਲੀ ਲੋਕ ਜਿਹੜੇ ਆ ਬ੍ਰੈਕਸਿਟ ਕਰਨਾ ਚਾਹੁੰਦੇ ਨੇ ਜਾਂ ਨਹੀਂ, ਪਰ ਲੱਗਦਾ ਉਹ ਜਿਹੜਾ ਸਮਾਂ ਆ ਉਹ ਹੱਥੋਂ ਖੁੰਝ ਚੁੱਕਾ ਇਹਨਾਂ ਦੇ, ਉਹ ਹੁਣ ਆਊਗਾ ਨਹੀਂ। ਅਤੇ ਇੱਕ ਕਾਫੀ ਜਿਹੜੇ ਭੰਬਲ ਭੂਸੇ ਵਾਲੀ ਜਿਹੜੀ ਸਥਿਤੀ ਇਸ ਟਾਈਮ ਉੱਥੇ ਬਣੀ ਪਈ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ ਐਮਾਜ਼ੋਨ ਆ ਉਹਨਾਂ ਨੇ ਜਿਹੜਾ ਆਪਣਾ ਦੂਜਾ ਵੱਡਾ ਜਿਹੜਾ ਇੱਕ ਵੇਅਰ ਹਾਊਸ ਖੋਲ੍ਹਣਾ ਸੀ, ਹੈੱਡਕੁਆਟਰ ਖੋਲ੍ਹਣਾ ਸੀ ਜਿਹੜਾ $5 ਬਿਲੀਅਨ ਦਾ, ਅਤੇ ਉਹ ਕਹਿੰਦੇ ਵੀ ਉਹਦੀ ਲਿਸਟ ਲਾਗੇ ਛਾਗੇ ਹੁੰਦੀ ਜਾ ਰਹੀ ਹੈਗੀ ਆ। ਉਹਦੇ ਸੰਬੰਧ ਦੇ ਵਿੱਚ 3 ਕੁ ਸ਼ਹਿਰ ਕਹਿੰਦੇ USA ਦੇ ਰਹਿ ਗਏ ਆ, ਇੱਕ ਜਿਹੜਾ ਨਿਊਯਾਰਕ ਸਿਟੀ, ਇਸੇ ਤਰ੍ਹਾਂ ਦੂਸਰਾ ਨਿਊਯਾਰਕ, ਨਿਊ ਜਰਸੀ, ਅਤੇ ਤੀਜਾ ਜਿਹੜਾ ਆ ਸ਼ਿਕਾਗੋ ਹੈਗਾ ਆ। ਸੋ ਇਹ 3 ਸ਼ਹਿਰਾਂ ਦੇ ਵਿੱਚ ਕਹਿੰਦੇ ਪਿਛਲੇ ਮਹੀਨਿਆਂ ਦੇ ਵਿੱਚ ਜਿਹੜੇ ਐਮਾਜ਼ੋਨ ਦੇ ਜਿਹੜੇ ਲੀਡਰਸ ਹੈਗੇ ਆ ਉਹ ਕਈ ਵਾਰ ਇਹਨਾਂ ਨੂੰ ਵਿਜ਼ਿਟ ਕਰ ਚੁੱਕੇ ਹੈਗੇ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਅਮਰੀਕਾ ਅਤੇ ਚੀਨ ਦੇ ਦਰਮਿਆਨ ਜਿਹੜੇ ਇਸ ਟਾਈਮ ਟਰੇਡ ਦੇ ਜਿਹੜੇ ਰੌਲਾ ਰੱਪਾ ਆ
ਉਹ ਕਹਿੰਦੇ ਆ ਵੀ ਉਹ ਅਮਰੀਕਾ ਤੇ ਚੀਨ ਦੇ ਮਿਲਟਰੀ ਫੌਜੀ ਸੰਬੰਧਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਦਸਤਕ ਜਿਹੜੀ ਉਹ ਦੇ ਰਹੇ ਆ ਤੇ ਉਸ ਦਾ ਖਤਰਾ ਜਿਹੜਾ ਆ ਉਹ ਮੰਡਰਾ ਰਿਹਾ ਆ। ਟ੍ਰੇਡ ਵਾਰ ਦੇ ਵਿੱਚ ਆਪਸ ਦੇ ਵਿੱਚ ਸਭ ਨੂੰ ਪਤਾ ਹੈ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਉੱਧਰ ਕਹਿੰਦੇ ਆ US ਡਿਫੈਂਸ ਸੈਕਟਰੀ ਜੇਮਸ ਮੈਟਿਸ ਤੇ ਜਿਹੜੇ ਚਾਈਨਾ ਦੇ ਡਿਫੈਂਸ ਮਿਨਿਸਟਰ ਹੈਗੇ ਆ ਵੀ ਫੈਂਗ ਉਹਨਾਂ ਨੇ ਇੱਕ ਏਸ਼ੀਅਨ ਸਿਕਿਉਰਿਟੀ ਸਮਿਟ ਦੇ ਸਿੰਗਾਪੁਰ 'ਚ ਜਿਹੜੀ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਮੁਲਾਕਾਤ ਆਪਸ 'ਚ ਕੀਤੀ ਆ। 1.5 ਘੰਟਾ ਕਹਿੰਦੇ ਦੋਨਾਂ ਦੀ ਇਹ ਲੀਡਰਾਂ ਦੀ ਜਿਹੜੀ ਮੁਲਾਕਾਤ ਚੱਲੀ ਆ ਤਾਂ ਜੋ ਆਪਸੀ ਜਿਹੜੇ ਖਾਸ ਕਰਕੇ ਫੌਜੀ ਸੰਬੰਧ ਨੇ ਉਹ ਜਿਹੜੇ ਆ ਠੀਕ ਰਹਿਣ। ਸਾਊਥ ਚਾਈਨਾ ਸੀ ਨੂੰ ਲੈ ਕੇ ਹਮੇਸ਼ਾ ਵਿਵਾਦ ਜਿਹੜਾ ਉਹ ਰਿਹਾ ਆ ਕਿਉਂਕਿ ਜਾਪਾਨ ਕਹਿੰਦਾ ਆ ਵੀ ਉਹ ਇਲਾਕਾ ਸਾਡਾ ਆ। ਕੁਛ ਕੁ ਟਾਪੂਆਂ ਨੂੰ ਲੈ ਕੇ ਜਿਹੜਾ ਇਹ ਵਿਵਾਦ ਬਹੁਤ ਜ਼ਿਆਦਾ ਆ ਚਾਈਨਾ ਅਤੇ ਜਾਪਾਨ ਦੇ ਦਰਮਿਆਨ। ਜਾਪਾਨ ਦੀ ਹਮਾਇਤ ਜਿਹੜੀ ਅਮਰੀਕਾ ਕਰਦਾ ਹੈ ਅਤੇ ਚਾਈਨਾ ਕਹਿੰਦਾ ਵੀ ਇਹ ਇਲਾਕਾ ਸਾਡਾ ਆ। ਸੋ ਹਾਲ ਦੀ ਘੜੀ ਜਦੋਂ ਦੋਨਾਂ ਮੁਲਕਾਂ ਦੇ ਸੰਬੰਧ ਥੋੜ੍ਹੇ ਠੀਕ ਨੇ ਤਾਂ ਚਲੋ ਥੋੜ੍ਹਾ ਬਹੁਤਾ ਰੌਲਾ ਰੱਪਾ ਪੈ ਕੇ ਕੁਛ ਹਿੱਸਾ ਇਹ ਤੁਸੀਂ ਕਰ ਲਓ ਕੁਛ ਹਿੱਸਾ ਉਹ ਕਰ ਲਓ ਤਾਂ ਬਹੁਤੀ ਗੱਲ ਵੱਧਦੀ ਦੀ ਐਸਕਲੇਟ ਜਿਹੜੀ ਉਹ ਨਹੀਂ ਸੀ ਹੁੰਦੀ। ਪਰ ਹੁਣ ਦੋਨਾਂ ਮੁਲਕਾਂ ਦੇ ਦਰਮਿਆਨ ਟ੍ਰੇਡ ਵਾਰ ਹੋਣ ਕਰਕੇ ਉਹਨਾਂ ਚੀਜ਼ਾਂ ਦੇ ਉੱਤੇ ਵੀ ਜਿਹੜਾ ਉਹ ਖਤਰਾ ਬਣਿਆ ਪਿਆ ਆ। ਇਹ ਜਿਹੜੇ ਜੇਮਸ ਮੈਟਿਸ ਉਹ ਕਹਿੰਦੇ ਆ ਵੀ ਇੰਪਰੂਵ ਕਰਨਾ ਚਾਹੁੰਦੇ ਆ ਆਪਾਂ ਇਹਨਾਂ ਟਾਈਜ਼ ਨੂੰ ਖਾਸ ਕਰਕੇ ਚੀਨ ਦੇ ਨਾਲ ਕਿਉਂਕਿ ਚੀਨ ਵੀ ਇੱਕ ਬਹੁਤ ਵੱਡੀ ਇੱਕ ਫੌਜੀ ਸ਼ਕਤੀ ਜਿਹੜੀ ਆ ਉੱਭਰ ਰਿਹਾ ਆ। ਸੋ ਇੱਕ ਕਹਿੰਦੇ ਜ਼ਰੂਰ ਖਤਰਾ ਬਣਿਆ ਆ। ਕਈ ਹਰਜੋਤ ਸਿੰਘ ਜੀ ਜਿਹੜੇ ਪ੍ਰੋਫੈਸਰ ਨੇ ਜਾਂ ਇਹਨਾਂ ਚੀਜ਼ਾਂ ਨੂੰ ਜਿਹੜੇ ਉਹ ਦੇਖਦੇ ਨੇ ਵਾਚਦੇ ਨੇ ਤਾਂ ਉਹਨਾਂ ਨੇ ਕਿਹਾ ਵੀ ਮੇਰੇ ਆਉਣ ਵਾਲੇ ਕਹਿ ਲਓ ਵੀ ਨਿਆਣਿਆਂ ਦੀ ਜ਼ਿੰਦਗੀ ਦਾ ਭਵਿੱਖ ਦੇ ਉੱਤੇ ਇਸ ਚੀਜ਼ ਦੇ ਉੱਤੇ ਬਹੁਤ ਦਾਰਮਦਾਰ ਆ ਵੀ ਅਮਰੀਕਾ ਅਤੇ ਚੀਨ ਦੇ ਆ ਉਹ ਕਿੱਦਾਂ ਦੇ ਸੰਬੰਧ ਰਹਿੰਦੇ ਨੇ ਕਿ ਦੋਨੋਂ ਦੋਸਤ ਰਹਿੰਦੇ ਨੇ ਕਿ ਦੋਨੋਂ ਦੁਸ਼ਮਣ ਬਣ ਕੇ ਰਹਿੰਦੇ ਨੇ। ਸੋ ਟ੍ਰੇਡ ਵਾਰ ਨੇ ਜਿਹੜੀ ਕਈ ਥਾਵਾਂ 'ਤੇ ਜਿਹੜੀ ਹਲਚਲ ਆ ਉਹ ਮਚਾਈ ਹੋਈ ਆ। ਸੋ ਬਿਲਕੁਲ ਜਿਹੜਾ ਚਾਈਨਾ ਦੇ ਵਿੱਚ ਸ਼ੰਘਾਈ ਕੰਪੋਜ਼ਿਟ ਇੰਡੈਕਸ ਹੈਗਾ ਆ ਉਹ 4 ਸਾਲਾਂ ਦੇ ਵਿੱਚ ਕਹਿੰਦੇ ਬਾਅਦ ਇੰਨਾ ਲੋ ਗਿਆ ਹੈਗਾ ਆ। ਅਤੇ ਜਿਸ ਤਰ੍ਹਾਂ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ 2009 ਦੇ ਵਿੱਚ ਉਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਆ ਹੁਣ ਚਾਈਨਾ ਵਾਲੀ ਬਣੀ ਹੋਈ ਆ। ਚਾਈਨਾ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਜਿਹੜੀ ਚਾਈਨਾ ਦੀ ਇਕੋਨਮੀ ਆ ਉਹ ਹਿੱਲੀ ਪਈ ਹੈਗੀ ਆ। ਚਾਈਨਾ ਤੋਂ US ਦੇ ਵਿੱਚ ਜੇ ਦੱਸਿਆ ਜਾਏ ਕਹਿੰਦੇ ਪਈ $506 ਬਿਲੀਅਨ ਦਾ ਜਿਹੜਾ ਇੰਪੋਰਟ ਹੋਇਆ 2017 ਦੇ ਵਿੱਚ। ਸੋ ਹੁਣ ਉਹਦੇ $250 ਬਿਲੀਅਨ ਦੇ ਉੱਤੇ ਆਲਰੇਡੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਟੈਰਿਫ ਲਾ ਦਿੱਤਾ ਹੈ, ਟੈਕਸ ਲਾ ਦਿੱਤਾ ਹੈ ਅਤੇ 267 ਬਿਲੀਅਨ 'ਤੇ ਹੋਰ ਉਹ ਲਾਉਣ ਜਾ ਰਹੇ ਹੈਗੇ ਆ। ਅਤੇ ਜਿਹੜੀਆਂ ਟੋਟਲ ਇੰਪੋਰਟ ਕਹਿੰਦੇ US ਗੁਡਸ ਦਾ ਜਿਹੜਾ ਸੀਗਾ 2017 ਸਿਰਫ $130 ਬਿਲੀਅਨ ਸੀ US ਦਾ ਚਾਈਨਾ ਵੱਲ। ਅਤੇ ਜਿਹਦੇ 'ਤੇ $110 ਬਿਲੀਅਨ ਦਾ ਜਿਹੜਾ ਸਮਾਨ ਹੈਗਾ ਉਹਦੇ ਉੱਤੇ ਚਾਈਨਾ ਵਾਲੇ ਜਿਹੜੇ ਆ ਟੈਰਿਫ ਲਾ ਰਹੇ ਹੈਗੇ ਆ। ਸੋ ਚਾਈਨਾ ਦੀ ਇਕੋਨਮੀ ਨੂੰ ਕਹਿੰਦੇ ਵੀ ਬਹੁਤ ਜ਼ਿਆਦਾ ਫਰਕ ਪਿਆ ਹੈਗਾ। ਉਹ ਇੰਟਰਸਟ ਰੇਟ ਵੀ ਲੋਅਰ ਕਰਨ ਦੀ ਟਰਾਈ ਕਰ ਰਹੇ ਆ। ਉਹਨੀ ਮਨੀ ਵੀ ਜਿਹੜਾ ਉੱਥੇ ਦੀ ਜਿਹੜੀ ਸੈਂਟਰਲ ਬੈਂਕ ਆ ਉਹਨੂੰ ਬੰਪ ਕੀਤਾ ਹੈਗਾ ਆ। ਪਰ ਦੇਖੋ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਵੀ ਚਾਈਨਾ ਨੂੰ ਕਾਫੀ ਅਸਰ ਪਊਗਾ ਜੇ ਕਿਸੇ ਤਰ੍ਹਾਂ ਦੇ ਨਾਲ US ਦੇ ਨਾਲ ਜਿਹੜਾ ਟੈਰਿਫ ਦੇ ਉੱਤੇ ਉਹਨਾਂ ਦੀ ਗੱਲਬਾਤ ਫਾਈਨਲ ਨਹੀਂ ਹੁੰਦੀ। ਜੀ ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਸਮਾਪਤ ਆ। ਜਾਂਦੇ ਜਾਂਦੇ ਇਹ ਦੱਸ ਦਿੰਦੇ ਆ ਵੀ ਇੱਕ ਵਾਰੀ ਫਿਰ ਜਿਹੜੀ ਮੈਗਾ ਮਿਲੀਅਨਸ ਜਿਹੜੀ ਲੋਟਰੀ ਆ ਉਹ $1 ਬਿਲੀਅਨ ਨੂੰ ਜਿਹੜੀ ਆ ਕਹਿੰਦੇ ਛੂਹ ਰਹੀ ਆ। 970 ਮਿਲੀਅਨ ਤੱਕ ਆਲਰੇਡੀ ਜਿਹੜਾ ਆ ਉਹ ਪ੍ਰਾਈਸ ਜਿਹੜਾ ਪਹੁੰਚ ਚੁੱਕਾ ਆ। ਉੱਦਾਂ ਇਸ ਮੌਕੇ ਜਿੰਨੇ ਵੀ ਲੋਕ ਟਿਕਟ ਬਾਏ ਕਰਦੇ ਉਹਨਾਂ ਦੇ ਚਾਂਸ ਉਹਨਾਂ ਹੀ ਜ਼ਿਆਦਾ ਜਿਹੜੇ ਆ ਉਹ ਘਟਦੇ ਜਾਂਦੇ ਆ। ਇੱਕ ਮੈਸਾਚਿਊਸਟ ਵਾਲੇ ਇਲਾਕੇ ਦੇ ਵਿੱਚ ਹਰਜੋਤ ਸਿੰਘ ਜੀ ਖਬਰ ਆ ਰਹੀ ਸੀ ਵੀ ਕਹਿੰਦੇ ਹਰ ਘੰਟੇ $45,000 ਦੀਆਂ ਜਿਹੜੀਆਂ ਟਿਕਟਾਂ ਆ ਉੱਥੇ ਖਰੀਦੀਆਂ ਜਾ ਰਹੀਆਂ ਸਾਰੇ ਉੱਥੋਂ ਦੀ ਜਿਹੜੇ ਲੋਕਾਂ ਦੇ ਵੱਲੋਂ ਮਿਲ ਕੇ। ਸੋ ਬਾਕੀ ਸਟੇਟਾਂ ਵਿੱਚ ਵੀ ਸ਼ਾਇਦ ਇੱਦਾਂ ਦਾ ਹੀ ਜਿਹੜਾ ਹਾਲ ਹੋ ਰਿਹਾ ਹੋਣਾ ਆ। ਪਰ ਲੋਕ ਆਪਣੀ ਕਿਸਮਤ ਕਈ ਜਿਹੜੇ ਆ ਇਸ ਜਿਹੜੀ ਮੈਗਾ ਮਿਲੀਅਨਸ ਚੱਲ ਰਹੀ ਹੈ ਇਸ ਟਾਈਮ ਤਕਰੀਬਨ $1 ਬਿਲੀਅਨ ਤੱਕ ਹੋਣ ਵਾਲੀ ਆ ਉਸ ਦੇ ਵਿੱਚ ਜਿਹੜੀ ਆ ਅਜਮਾ ਸਕਦੇ ਨੇ। ਜੀ ਜਾਂਦੇ ਜਾਂਦੇ ਫਿਰ ਦੱਸਦੇ ਜਾਈਏ ਅੰਮ੍ਰਿਤਸਰ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ 150 ਲੋਕਾਂ ਦੇ ਮਾਰੇ ਜਾਣ ਦੀ ਖਬਰ ਆਲਰੇਡੀ ਜੀ 150 ਅਨਾਊਂਸ ਹੋ ਗਿਆ ਆਲਰੇਡੀ ਕਹਿੰਦੇ ਜੀ। ਸੋ ਜਿੱਦਾਂ 50 ਡੈਥ ਹੋਈ ਸੀ ਉਹ ਤੋਂ ਬਾਅਦ ਕਨਫਰਮ ਕਰਦੇ ਸੀ ਵੀ ਜ਼ਿਆਦਾ ਵੱਧ ਸਕਦੀ ਆ। ਅਤੇ ਮੈਂ ਹੁਣ ਇੱਕ ਲੇਟੈਸਟ ਨਿਊਜ਼ ਦੇਖ ਰਿਹਾ ਜਿਸ 'ਚ ਕਹਿੰਦੇ ਪਈ 150 ਲੋਕ ਮਾਰੇ ਜਾ ਚੁੱਕੇ ਆ। ਬਹੁਤ ਹੀ ਬੁਰੀ ਜਿਹੜੀ ਇਹ ਖਬਰ ਹੈਗੀ ਆ। ਜੀ ਜੀ ਅਤੇ ਇੱਥੇ ਜਿਹੜਾ ਆਪਣੇ ਅੱਜ ਦਾ ਪ੍ਰੋਗਰਾਮ ਜਿਹੜਾ ਉੱਥੇ ਹੀ ਹੁਣ ਆਪਾਂ ਇਸ ਨੂੰ ਸਮਾਪਤ ਕਰਦੇ ਹਾਂ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ।
ਆਨੰਦਮਈ ਸ਼ਾਨਦਾਰ ਅਤੇ ਸ਼ਾਹੀ ਮਹਿਮਾਨ ਨਵਾਜ਼ੀ ਦਾ ਆਨੰਦ ਲੈਣ ਦੇ ਲਈ ਸੈਕਰਾਮੈਂਟੋ 에ਅਰਪੋਰਟ ਤੋਂ ਸਿਰਫ 5 ਮੀਲ ਦੂਰ ਹੋਟਲ 4 ਪੁਆਇੰਟਸ ਬਾਈ ਸ਼ੈਰਟਨ 14,000 ਸਕੁਅਰ ਫੁੱਟ ਦਾ ਸਜਿਆ ਹਾਲ